ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸਨੇਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ ਵਹੀਰਾਂ ਘੱਤ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੌਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ-ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20-20 50-50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50-50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਦਿਓ, ਲੰਗਰ ਪ੍ਰਸ਼ਾਦ ਛਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤੇ ਪਹੁੰਚਣਾ ਹੀ ਪਹੁੰਚਣਾ। ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ-ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ, 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ। ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ ਤੇ ਅਰਦਾਸ ਕਰਨੀ ਹੈ, ਬਾਬਾ ਦੀਪ ਸਿੰਘ ਜੀ ਨੇ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਇਹ ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਿਹੜੇ ਢੰਗ ਨਾਲ ਕਰਾਂ, ਕਿਹੜੇ ਢੰਗ ਨਾਲ ਉਹਨੂੰ ਰਿਝਾਵਾਂ। ਵੇਖੋ ਪਿਆਰਿਓ, ਇੱਕ ਆਮ ਵੱਡਾ ਬੰਦਾ ਸਾਡੇ ਤੇ ਰੀਝ ਜਾਵੇ ਨਾ, ਰੀਝ ਜਾਵੇ, ਅਸੀਂ ਜਿੱਥੇ ਨੌਕਰੀ ਕਰਦੇ ਹਾਂ
ਉਹ ਮਾਲਕ ਰੀਝ ਜਾਵੇ ਜਾਂ ਕੋਈ ਵੱਡਾ ਲੀਡਰ ਰੀਝ ਜਾਵੇ ਜਾਂ ਕੋਈ ਹੋਰ ਬੰਦਾ ਰੀਝ ਜਾਵੇ, ਪਤਾ ਕੀ ਕਰਦਾ ਹੈ? ਅੱਛਾ, ਇਹ ਬੰਦੇ ਨੇ ਇੰਨੇ ਸਹੀ ਕੰਮ ਕੀਤੇ ਨੇ, ਇਹਦੇ ਕੰਮਾਂ ਤੇ ਮੈਂ ਰੀਝ ਗਿਆ, ਇਹਦੇ ਕੰਮਾਂ ਦੇ ਉੱਤੇ ਮੈਂ ਪ੍ਰਸੰਨ ਹੋ ਗਿਆ, ਚਲੋ ਇਹਦੀ ਝੋਲੀ ਦੇ ਵਿੱਚ ਆ ਜ਼ਮੀਨ ਪਾ ਦੇਨੇ ਆ। ਹਾਂਜੀ, ਇਦਾਂ ਹੀ ਹੁੰਦਾ ਨਾ। ਗੌਰਮੈਂਟ ਵੱਲੋਂ ਕਿਹਾ ਜਾਂਦਾ, ਕੋਈ ਟਰਸਟ ਸਹੀ ਕੰਮ ਕਰਦਾ ਹੋਵੇ, ਇਹ ਜ਼ਮੀਨ ਗੌਰਮੈਂਟ ਵੱਲੋਂ ਦਿੱਤੀ ਜਾ ਰਹੀ ਹੈ। ਲੀਡਰ ਰੀਝ ਗਏ, ਵੱਡੇ ਬੰਦੇ ਰੀਝ ਗਏ, ਮਾਂ-ਬਾਪ ਰੀਝ ਜਾਣ, ਜਿਸ ਬੱਚੇ ਦੇ ਉੱਤੇ ਆਪਣੀ ਸਾਰੀ ਜ਼ਮੀਨ ਜਾਇਦਾਦ ਉਹਦੇ ਨਾਮ ਕਰਾ ਦਿੰਦੇ ਨੇ। ਤੇ ਪਿਆਰਿਓ, ਜੇ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਰੀਝ ਜਾਣ ਫਿਰ? ਹਾਂਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਉਹ ਪਿਤਾ ਰੀਝ ਜਾਵੇ, ਸੱਚੀ ਗੱਲ ਏ, ਜਿਸ ਦੇ ਉੱਤੇ ਉਹ ਸਹਿਬ ਰੀਝਦਾ ਹੈ ਨਾ, ਕੱਲੀਆਂ ਉਹਦੀਆਂ ਝੋਲੀਆਂ ਨਹੀਂ ਭਰਦਾ, ਉਹਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਉਹ ਰੀਝੇ ਕਿਵੇਂ, ਕਿਹੜਾ ਢੰਗ ਅਪਣਾਵਾਂ ਕਿ ਮੇਰੀ ਅਰਜ਼ੀ ਨੂੰ ਉਹ ਕਬੂਲ ਕਰ ਲੇ, ਮੇਰੀ ਫਾਈਲ ਉਹ ਰਿਜੈਕਟ ਨਾ ਕਰੇ, ਮੇਰੀ ਫਾਈਲ ਨੂੰ ਉਹ ਕਬੂਲ ਕਰ ਲੇ, ਕਿਹੜਾ ਢੰਗ ਅਪਣਾਵਾਂ? 10 ਜੁਗਤੀਆਂ ਅਰਦਾਸ ਕਰਨ ਦੀਆਂ ਬਾਪੂ ਜੀ ਸਾਂਝੀਆਂ ਕਰਵਾ ਚੁੱਕੇ ਨੇ, ਅੱਜ 11ਵੀਂ ਦੀ ਵਾਰੀ ਹੈ। ਹਾਂਜੀ, 1 ਮਿੰਟ ਲਈ ਬਸ ਉਹ 10 ਜੁਗਤੀਆਂ ਮੈਂ ਰਿਪੀਟ ਕਰ ਰਿਹਾ, ਕਿਉਂਕਿ ਬਹੁਤ ਸਾਰੇ ਪ੍ਰੇਮੀ ਨਵੇਂ ਆਏ, ਉਹਨਾਂ ਦੀ ਵੀ ਲੜੀ ਜੁੜ ਜੇ। ਤੇ 2 ਦਿਨ ਰਹਿ ਗਏ ਜੇ, ਲਾਹੇ ਪੂਰੇ ਖੱਟਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਤੇ ਚੱਲਦੇ ਕੀਰਤਨ ਚ ਨਿਮਰਤਾ ਸਹਿਤ ਬੇਨਤੀ ਏ, ਇੱਕ ਵੀ ਪ੍ਰੇਮੀ ਨੇ ਵਿੱਚੋਂ ਹਿਲਜੁਲ ਨਹੀਂ ਕਰਨੀ। ਅਰਦਾਸ ਦੀਆਂ ਜੁਗਤੀਆਂ ਦਾ ਪ੍ਰਕਰਨ ਚੱਲ ਰਿਹਾ, ਤੇ ਅਰਦਾਸ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਲਾ ਕੇ ਜਾਣੀਆਂ, ਆਪਾਂ ਬੇਨਤੀਆਂ ਕਰਕੇ ਜਾਣੀਆਂ। ਹੁਕਮਨਾਮਾ ਸਾਹਿਬ ਤੋਂ ਬਾਅਦ ਜਾਣਾ ਆਪਾਂ। ਇਹ ਬੇਨਤੀ ਪ੍ਰਵਾਨ ਕਰਿਓ, ਜਦੋਂ ਬਾਪੂ ਜੀ ਜਾਣ ਆਪਣੇ ਸਥਾਨ ਤੇ, ਵੱਧ ਤੋਂ ਵੱਧ ਅਰਦਾਸ ਹੁਕਮਨਾਮਾ ਹੁੰਦੇ ਆ 10 ਤੋਂ 15 ਮਿੰਟ ਲੱਗਦੇ ਨੇ, ਵੱਧ ਤੋਂ ਵੱਧ ਸੁਖਾਸਨ ਸਾਹਿਬ ਹੁੰਦੇ ਆ। ਤੇ ਕਿਸੇ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ, ਅਰਦਾਸ ਵਿੱਚ ਆਪਣੀਆਂ ਆਪਣੀਆਂ ਐਪਲੀਕੇਸ਼ਨਾਂ ਲਾ ਕੇ ਜਾਣੀ, ਇਹ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀਆਂ 10 ਜੁਗਤੀਆਂ ਆਪਾਂ ਸਾਂਝੀਆਂ ਕਰ ਚੁੱਕੇ ਹਾਂ। ਅਰਦਾਸ ਕਰਨ ਦੀ ਪਹਿਲੀ ਜੁਗਤੀ, ਅਰਦਾਸ ਕਰਨ ਤੋਂ ਪਹਿਲਾਂ ਕੁਝ ਨਾ ਕੁਝ ਨਿਤਨੇਮ ਜ਼ਰੂਰ ਵਧਾਓ। ਨਿਤਨੇਮ ਵਧਾਉਣ ਤੋਂ ਬਾਅਦ ਅਰਦਾਸ ਵਿੱਚ ਇਹ ਕਹਿਣਾ, ਮਹਾਰਾਜ ਇੰਨੀ ਬਾਣੀ ਪੜਨ ਦੀ ਤੁਸੀਂ ਮੇਰੇ ਕੋਲੋਂ ਸੇਵਾ ਲਈ ਹੈ। ਅਰਦਾਸ ਕਰਨ ਦੀ ਦੂਜੀ ਜੁਗਤੀ, ਕਦੀ ਵੀ ਅਰਦਾਸ ਖਾਲੀ ਹੱਥ ਨਹੀਂ ਕਰਨੀ। ਉੱਦਾਂ ਨਿਤਨੇਮ ਦੀ ਅਰਦਾਸ ਅਸੀਂ ਰੋਜ਼ ਕਰਦੇ ਸਵੇਰੇ ਸ਼ਾਮ। ਮੈਂ ਉਹਨਾਂ ਕੀਰਤਨ ਤੇ ਬਹਿਣ ਲੱਗਦਾ, ਗੱਡੀ 'ਚ ਬਹਿ ਕੇ ਅਰਦਾਸ ਕਰਦੇ, ਉਤਰਨ ਲੱਗੇ ਅਰਦਾਸ ਕਰਦੇ ਆ। ਇਹ ਜਿਹੜੀਆਂ ਅਰਦਾਸਾਂ ਨੇ, ਇਹ ਤੇ ਅਸੀਂ ਰੂਟੀਨ ਨਾਲ ਕਰ ਰਹੇ ਹਾਂ। ਪਰ ਜਦੋਂ ਕੋਈ ਸਪੈਸ਼ਲ ਤੌਰ ਤੇ ਅਰਦਾਸ ਕਰਨੀ, ਕੋਈ ਨਾ ਕੋਈ ਕੜਾ ਪ੍ਰਸ਼ਾਦੀ ਦੇਗ, ਫਲਾਂ ਦਾ ਪ੍ਰਸ਼ਾਦ, ਕੋਈ ਨਾ ਕੋਈ ਭੇਟਾ ਤੇਰੇ ਹੱਥ ਵਿੱਚ ਜ਼ਰੂਰ ਹੋਵੇ। ਕਦੀ ਵੀ ਖਾਲੀ ਹੱਥ ਅਰਦਾਸ ਨਹੀਂ। ਤੀਸਰੀ ਜੁਗਤੀ ਅਰਦਾਸ ਕਰਨ ਦੀ, ਜੇ ਤੈਨੂੰ ਕਿਸੇ ਦੀ ਅਰਦਾਸ ਕਰਨੀ ਪੈ ਰਹੀ, ਉਹਦਾ ਨਾਮ ਲੈ ਕੇ ਅਰਦਾਸ ਕਰਨੀ। ਮਹਾਰਾਜ ਕਿਰਪਾ ਕਰੋ, ਫਲਾਣਾ ਸਿੰਘ ਜਾਂ ਫਲਾਣੀ ਬੀਬੀ ਤੁਹਾਡੇ ਚਰਨਾਂ 'ਚ ਅਰਦਾਸ ਕਰਦੀ, ਉਹਦੇ ਬੰਧਨ ਕੱਟੋ। ਜਿਹੜਾ ਅਰਦਾਸ ਕਰ ਰਿਹਾ, ਜਿਹਦੇ ਚਰਨਾਂ 'ਚ ਅਰਦਾਸ ਕੀਤੀ ਜਾ ਰਹੀ, ਉਹਨਾਂ ਦਾ ਨਾਤਾ ਜੋੜਨਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਚੌਥੀ ਜੁਗਤੀ, ਤੇਰੀ ਅਰਦਾਸ ਵਿੱਚ ਅੱਤ ਦੀ, ਉੱਚੀ ਬੋਲੋ, ਅੱਤ ਦੀ ਨਿਮਰਤਾ। ਪੰਜਵੀਂ ਜੁਗਤੀ ਅਰਦਾਸ ਕਰਨ ਦੀ, ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਛੇਵੀਂ ਜੁਗਤੀ ਅਰਦਾਸ ਕਰਨ ਦੀ, ਜਿਸ ਇੱਕ ਦੇ ਅੱਗੇ ਤੂੰ ਅਰਦਾਸ ਕਰ ਰਿਹਾ, ਉਹਦੀ ਸਮਰੱਥਾ ਦੇ ਉੱਤੇ ਤੈਨੂੰ ਪੂਰਨ ਵਿਸ਼ਵਾਸ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਸੱਤਵੀਂ ਜੁਗਤੀ, ਤੇਰੀ ਅਰਦਾਸ ਵਿੱਚ ਲੋਭ ਨਾ ਹੋਵੇ। ਅੱਠਵੀਂ ਜੁਗਤੀ ਅਰਦਾਸ ਕਰਨ ਦੀ, ਤੇਰੀ ਅਰਦਾਸ ਵਿੱਚ ਕਿਸੇ ਦਾ ਬੁਰਾ ਨਾ ਹੋਵੇ। ਅਰਦਾਸ ਕਰਨ ਦੀ ਨੌਵੀਂ ਜੁਗਤੀ, ਬੋਲੋ ਹੈ? ਨਹੀਂ, ਪ੍ਰੇਮ ਵਾਲੀ ਤਾਂ 10ਵੀਂ ਜੁਗਤੀ ਸੀ, 9ਵੀਂ। ਹਾਂ, ਇਧਰੋਂ ਆਵਾਜ਼ ਸਹੀ ਆ ਗਈ, ਹਲੇ ਮੇਰੇ ਤੱਕ ਹੀ ਪਹੁੰਚੀ। ਮੈਂ ਚਲੋ ਭਾਈ ਭੁਪਿੰਦਰ ਸਿੰਘ ਜੀ ਦੀ ਆਵਾਜ਼ ਬਿਲਕੁਲ ਸਹੀ ਹੈ, ਜਿਹੜੇ ਹੈ ਹਾਂ ਨਿਆਸਰੇ ਹੋ ਕੇ ਇਧਰੋਂ ਸੁਣ ਲਿਆ ਤੁਸੀਂ ਹੈ। ਨੌਵੀਂ ਜੁਗਤੀ ਅਰਦਾਸ ਕਰਨ ਦੀ, ਜਦੋਂ ਵੀ ਅਰਦਾਸ ਕਰਨੀ, ਨਿਆਸਰੇ ਬਣ ਕੇ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ। ਕਿ ਮਹਾਰਾਜ ਮੇਰਾ ਕੋਈ ਹੋਰ ਆਸਰਾ ਹੈ ਹੀ ਨਹੀਂ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਤੇ ਅਰਦਾਸ ਕਰਨ ਦੀ 10ਵੀਂ ਜੁਗਤੀ,
ਜਿਹਦੇ ਅੱਗੇ ਅਰਦਾਸ ਕਰਨਾ ਆਪਣੇ ਗੁਰੂ ਪਿਤਾ ਦੇ ਅੱਗੇ, ਉਸ ਗੁਰੂ ਪਿਤਾ ਦੇ ਪ੍ਰਤੀ ਤੇਰੇ ਅੰਦਰ ਪੂਰਨ ਪ੍ਰੇਮ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪੂਰਨ ਸ਼ਰਧਾ, ਪੂਰਨ ਪ੍ਰੇਮ ਹੋਵੇ। ਪੂਰਨ ਪ੍ਰੇਮ, ਜਿਨ ਪ੍ਰੇਮ ਕੀਓ ਤਿਨ ਹੀ। ਤੇ ਹੁਣ ਅਰਦਾਸ ਕਰਨ ਦੀ 11ਵੀਂ ਜੁਗਤੀ ਵੇਖੋ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਆ ਗੁਰਮੁਖਾਂ ਨੇ ਤੇ ਇੱਕ ਇੱਕ ਲਫ਼ਜ਼ ਹਿਰਦਿਆਂ 'ਚ ਨੋਟ ਕਰ ਲਿਆ। ਆ ਬੈਠੇ ਨੇ ਗੁਰਮੁਖ ਪਿਆਰੇ ਸਾਡੇ, ਇਹ ਆਪਣੇ ਇਹਨੂੰ ਆਈਪੈਡ ਫੋਨ ਦੇ ਉੱਤੇ ਹੀ ਨੋਟ ਕਰੀ ਜਾ ਰਹੇ ਜੋ ਮੈਂ ਬੋਲਦਾ। ਚੰਗੀ ਗੱਲ ਹੈ, ਖੁਸ਼ੀ ਹੁੰਦੀ ਮੈਨੂੰ। ਕਈ ਭੈਣਾਂ ਕਾਪੀ ਦੇ ਉੱਤੇ ਲਿਖੀ ਜਾਂਦੀਆਂ ਕਿ ਕੀ ਬੋਲਦੇ ਨੇ, ਕਿ ਇਹ ਲੈਸਨ ਵਾਰ-ਵਾਰ ਰਿਪੀਟ ਹੋਣ, ਵਾਰ-ਵਾਰ ਅੰਦਰ ਧੱਸਦੇ ਜਾਣ। ਤੇ ਜਿਹੜੇ ਮੰਨ ਲਓ ਤੁਸੀਂ ਹੁਣ 9 ਜੁਗਤੀਆਂ 8 ਜੁਗਤੀਆਂ ਸਭ ਨੇ ਤਕਰੀਬਨ ਸਹੀ ਦੱਸੀਆਂ, 9ਵੀਂ ਵੇਲੇ ਅਸੀਂ ਕਈ ਭੁੱਲ ਗਏ, ਮੈਨੂੰ ਤਾਂ ਵੀ ਖੁਸ਼ੀ ਹੋਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਤਾ ਕਿਉਂ ਖੁਸ਼ੀ ਹੋਈ? ਇਹ ਮੈਂ ਐਪਰੀਸ਼ੀਏਟ ਕਰਦਾ ਤੁਹਾਡੀ ਗੱਲ ਨੂੰ। ਕਈਆਂ ਨੇ ਗਲਤ ਵੀ ਬੋਲਿਆ ਨਾ, ਥੋੜਾ ਬਹੁਤਾ ਨਹੀਂ ਵੀ ਪਤਾ ਲੱਗਾ, ਚਲੋ 8 ਤੇ ਪਤਾ ਲੱਗੀਆਂ ਨਾ, 9ਵੀਂ ਵੇਲੇ ਭੁੱਲ ਗਏ ਆ, ਕੋਈ ਗੱਲ ਨਹੀਂ। ਅੰਮ੍ਰਿਤਸਰ ਅਸੀਂ ਇੱਕ ਸਮਾਗਮ ਰੱਖਿਆ ਸੀ ਮਹਾਰਾਜ ਜੀ ਦੀ ਕਿਰਪਾ ਨਾਲ, ਬੱਚਿਆਂ ਦੇ ਸਵਾਲ ਜਵਾਬਾਂ ਦਾ, ਤੇ ਹਰ ਸਵਾਲ ਦੇ ਸਹੀ ਜਵਾਬ ਦੇ ਉੱਤੇ ਇਨਾਮ ਦੇਣਾ ਸੀ ਬੱਚਿਆਂ ਨੂੰ। ਉਹ ਜਦੋਂ ਸਵਾਲ ਪੁੱਛੀਏ, ਧਾਰਮਿਕ ਸਵਾਲ ਜਵਾਬ ਸੀ, ਜਦੋਂ ਸਵਾਲ ਪੁੱਛੀਏ ਇੱਕ ਬੱਚਾ ਹੱਥ ਖੜਾ ਕਰ ਦੇ, ਜਦੋਂ ਉਹਦੇ ਕੋਲ ਜਾਈਏ ਤੇ ਮਾਈਕ ਅੱਗੇ ਕਰੀਏ ਜਵਾਬ ਗਲਤ ਦੇਵੇ, ਦੂਜੀ ਵਾਰੀ, ਤੀਜੀ, 8-10 ਵਾਰੀ ਉਹਨੇ ਇਦਾਂ ਕੀਤਾ। ਤੇ ਫਿਰ ਮੇਰੇ ਕੋਲੋਂ ਰਿਹਾ ਨਾ ਗਿਆ, ਜਦੋਂ 8-10 ਵਾਰੀ ਉਹਨੇ ਇਦਾਂ ਕੀਤਾ ਨਾ, ਸਾਰੇ ਇਨਾਮ ਵੰਡੇ ਗਏ। ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਇਹਦੇ ਲਈ ਨਾ ਇੱਕ ਸਪੈਸ਼ਲ ਇਨਾਮ ਲਿਆਓ, ਸਪੈਸ਼ਲ ਇਨਾਮ। ਕਹਿੰਦੇ ਜੀ ਉਹਨੇ ਤਾਂ ਸਾਰੇ ਗਲਤ ਜਵਾਬ ਦਿੱਤੇ, ਇਹਦੇ ਲਈ ਸਪੈਸ਼ਲ ਇਨਾਮ ਕਿਉਂ? ਮੈਂ ਕਿਹਾ ਤਾਂ ਕਰਕੇ ਸਪੈਸ਼ਲ ਇਨਾਮ ਦੇਣਾ, ਭਾਵੇਂ ਇਹਨੇ ਜਵਾਬ ਗਲਤ ਦਿੱਤੇ ਪਰ ਸੰਗਤ 'ਚ ਬੋਲਣ ਦੀ ਹਿੰਮਤ ਤੇ ਕੀਤੀ ਹੈ ਨਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਭਾਵੇਂ 9ਵੀਂ ਜੁਗਤੀ ਕਈਆਂ ਨੂੰ ਨਹੀਂ ਪਤਾ ਲੱਗੀ, ਥੋੜਾ ਥੋੜਾ ਨੇੜੇ ਤੇ ਪਹੁੰਚ ਗਏ ਆ ਨਾ, ਕੋਈ ਗੱਲ ਨਹੀਂ। 8 ਪਤਾ ਲੱਗ ਗਈ, 8 ਦੀ ਕਮਾਈ ਕਰੀਏ, 9ਵੀਂ ਹੁਣ ਪਤਾ ਲੱਗ ਗਈ, ਹੁਣ ਦਿਲ ਤੇ ਲਿਖ ਲਓ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ, ਇਹ ਬੇਨਤੀ ਮੈਨੂੰ ਇੰਨੀ ਖੁਸ਼ੀ ਹੋਈ ਜਦੋਂ ਤੁਸੀਂ ਬੋਲੇ। ਸਾਡਾ ਉਹ ਹਿਸਾਬ ਨਹੀਂ, ਕਈਆਂ ਦਾ ਹੁੰਦਾ ਜੇ ਹੋਵੇ ਉਹ ਕਮੀ ਦੂਰ ਕਰ ਲਿਓ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਕਥਾ ਕਰ ਰਹੇ ਤੇ ਸਿੱਧਾ ਸੁਭਾਅ ਸੀ ਮਹਾਂਪੁਰਖਾਂ ਦਾ, ਜੱਟਾਂ ਵਾਲਾ ਆਹ ਕੰਮ ਸਿੱਧਾ ਹੀ ਪੈਰਾ। ਉਹ ਸ਼ਹਿਰ ਦੀ ਸੰਗਤ ਕੁਦਰਤੀ ਬੈਠੀ ਸੀ। ਹੁਣ ਤੁਸੀਂ ਵੀ ਸ਼ਹਿਰ ਵਾਲੇ ਕਿਤੇ ਗੁੱਸਾ ਨਾ ਕਰ ਲਿਓ ਮੇਰੀ ਗੱਲ ਦਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਉਹ ਮਹਾਂਪੁਰਸ਼ ਬੈਠੇ ਕਥਾ ਕਰ ਰਹੇ ਤੇ ਕਥਾ ਸੁਣਦਿਆਂ ਨਾ ਸਾਰੀ ਸੰਗਤ ਇਦਾਂ ਸਿਰ ਲਾਵੇ, ਇਦਾਂ। ਤੇ ਬਾਬਾ ਈਸ਼ਰ ਸਿੰਘ ਜੀ ਵਿੱਚੇ ਹੱਸ ਪਏ, ਕਹਿਣ ਲੱਗੇ ਅਸੀਂ ਕਥਾ ਕਰ ਰਹੇ ਹਾਂ, ਸਾਰੇ ਤੁਸੀਂ ਇਦਾਂ ਸਿਰ ਲਾਈ ਜਾ ਰਹੇ ਹੋ, ਕਿਤੇ ਇਹ ਤੇ ਨਹੀਂ ਕਹਿੰਦੇ ਬਾਬਾ ਜੀ ਜੋ ਮਰਜ਼ੀ ਕਹੀ ਚਲੋ ਅਸੀਂ ਤੇ ਨਹੀਂ ਮੰਨਣਾ, ਜੋ ਮਰਜ਼ੀ ਕਹੀ ਚਲੋ ਅਸੀਂ ਤੇ ਨਹੀਂ ਮੰਨਣਾ, ਅਸੀਂ ਤੇ ਨਹੀਂ। ਹੁਣ ਤੁਹਾਡੇ ਵੀ ਕਈਆਂ ਦੇ ਸਿਰ ਹਿਲਦੇ ਨੇ, ਇਦਾਂ ਸਿਰ ਜ਼ਰੂਰ ਲਾਓ ਕਿ ਜੋ ਗੁਰੂ ਦੀ ਬਾਣੀ ਕਹਿੰਦੀ, ਜੋ ਗੁਰਮਤ ਕਹਿੰਦੀ, ਅਸੀਂ ਉਹਨੂੰ ਥੋੜਾ ਬਹੁਤ ਮੰਨਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਨਹੀਂ ਮੈਂ ਕਥਾ ਕਰਾਂ ਤੁਸੀਂ ਕਹੀ ਚੱਲੋ ਅਸੀਂ ਤੇ ਨਹੀਂ ਮੰਨਣਾ, ਅਸੀਂ ਤੇ ਨਹੀਂ ਮੰਨਣਾ ਹੈ, ਏਦਾਂ ਨਾ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਦੇਖੋ ਮੈਂ ਹਸਾ ਕੇ ਤੁਹਾਨੂੰ ਆਪਣੇ ਪੁਆਇੰਟ ਤੇ ਲੈ ਆਉਣਾ ਹੈ ਜੀ। ਮੇਨ ਜਿਹੜੀ ਗੱਲ ਤੁਹਾਡੇ ਤੱਕ ਪਹੁੰਚਾਉਣੀ ਉਹ ਪਹੁੰਚਾ ਦੇਣੀ ਗੁਰੂ ਦੀ ਕਿਰਪਾ ਨਾਲ। ਅੱਗੋਂ ਨੂੰ ਸੰਭੋ ਨਾ ਸੰਭੋ ਤੁਹਾਡੀ ਮਰਜ਼ੀ। ਹੁਣ ਅਰਦਾਸ ਕਰਨ ਦੀ 11ਵੀਂ ਜੁਗਤੀ ਕਿਹੜੀ, ਉਹਦੀ ਬਾਪੂ ਜੀ ਸੇਵਾ ਲੈਣ। ਉਸ ਤੋਂ ਪਹਿਲਾਂ ਇਹ ਸ਼ਬਦ 2-3 ਮਿੰਟ ਲਈ ਆਪਾਂ ਪੜ੍ਹਨਾ ਤੇ ਭੁੱਲਣਾ ਨਹੀਂ। ਅਰਦਾਸ ਤੋਂ ਬਿਨਾਂ ਇੱਕ ਵੀ ਪ੍ਰੇਮੀ ਨੇ ਨਹੀਂ ਜਾਣਾ, ਪੂਰੀਆਂ ਅਰਜ਼ੀਆਂ ਲਵਾਉਣੀਆਂ ਆਪਾਂ। ਕਰਿਓ ਕਿਰਪਾ ਪਿਆਰ ਨਾਲ ਪੜ੍ਹਿਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ 519 ਨੰਬਰ ਅੰਗ ਦੇ ਉੱਤੇ ਦਰਜ ਗੁਰੂ ਗ੍ਰੰਥ ਸਾਹਿਬ ਦੇ। ਜੀ ਕੀ ਬੇਰਥਾ ਹੋਏ, ਜੀ ਕੀ ਬੇਰਥਾ ਹੋਏ, ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬੇਰਥਾ ਹੋਏ। ਬੋਲੋ ਜੀ ਕੀ ਬੇਰਥਾ ਹੋਏ। ਛੋੜ ਸਿਆਣੇ
ਮਾਨਪ ਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨਾ ਕੈ ਸੰਗ ਭਵ ਜਲ ਬਿਖਮ ਤਰ ਸੇਵੋ ਸਤਿਗੁਰ ਦੇਵ ਅਗੇ ਨਾ ਮਰੋ ਡਰ ਖਿਨ ਮੈਂ करे निहाल उन्हें सुपर पर मन को हुए संतोख तिहाइए सदा हर सो लगा सतगुर सेव जाको करम तुर जी की बिरथा होए जी की बिरथा होए सो गुर पे अरदास करे सो गुर पे अरदास करे जी की बिरथा होए जी की बिरथा होए। धन गुरु रामदास जी धन गुरु रामदास जी धन गुरु रामदास जी धन गुरु रामदास जी। प्यार नाल सारे आखो न जी धन बाबा दीप सिंह जी फिर आखो धन बाबा दीप सिंह जी। अरदास करन दी 11ਵੀਂ जुगती तेरी अरदास दे विच लफज ध्यान नाल सुनियो ਜਦੋਂ ਅਸੀਂ ਅਰਦਾਸ ਕਰਨੀ ਹੈ ਨਾ ਸਾਡੀ ਅਰਦਾਸ ਵਿੱਚ ਢੀਠ ਮੰਗਤੇ ਵਾਲਾ ਗੁਣ ਵੀ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ। ਢੀਠ ਮੰਗਤੇ ਵਾਲਾ ਗੁਣ ਢੀਠ ਮੰਗਤੇ ਵਾਲਾ ਗੁਣ ਪਾਵੋ ਦਾਨ ਢੀਠ ਹੋਏ ਮੰਗੋ। ਮੰਗਤਾ ਆਉਂਦਾ ਨਾ ਕਈ ਵਾਰੀ ਸਾਡੇ ਘਰਾਂ ਦੇ ਬਾਹਰ, ਇੱਥੋਂ ਦਾ ਮੈਨੂੰ ਮਾਹੌਲ ਨਹੀਂ ਪਤਾ, ਪੰਜਾਬ 'ਚ ਤੇ ਬਹੁਤ ਆਉਂਦੇ। ਇੱਕ ਮੰਗਤਾ ਉਹ ਆਇਆ ਜਿਹਨੂੰ ਅਸੀਂ ਕਿਹਾ ਜਾ ਬਾਬਾ ਮਾਫ ਕਰ, ਉਹ ਚਲਿਆ ਗਿਆ ਖਾਲੀ। ਤੇ ਇੱਕ ਮੰਗਤਾ ਇਹੋ ਜਿਹਾ ਵੀ ਆ ਜਾਂਦਾ ਕਈ ਵਾਰੀ ਜਿਹਨੂੰ ਭਾਵੇਂ ਤੁਸੀਂ ਧੱਕੇ ਦਿਓ, ਪਾਣੀ ਪਾਓ, ਜਿੰਨਾ ਮਰਜ਼ੀ ਕਹੋ ਜਾ ਬਾਬਾ ਮਾਫ ਕਰ, ਜਦ ਤੱਕ ਕੁਝ ਨਾ ਕੁਝ ਦਈਏ ਨਾ ਉਦੋਂ ਤੱਕ ਜਾਂਦਾ ਨਹੀਂ ਹੈ ਜੀ। ਬਸ ਇਦਾਂ ਹੀ ਅਰਦਾਸ ਵਿੱਚ ਢੀਠ ਮੰਗਤੇ ਵਾਲਾ ਗੁਣ ਰੱਖ ਕੇ ਗੁਰੂ ਅੱਗੇ ਅਰਦਾਸ ਕਰ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ। ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਇੱਕ ਕੁੱਤੇ ਦੀ ਇੱਕ ਕੂਕਰ ਦੀ ਮਿਸਾਲ ਦਿੱਤੀ, ਕਹਿੰਦੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਕੁੱਤਾ ਹੈ, ਕੁੱਤੇ ਦਾ ਮਾਲਕ, ਉਹਨੂੰ ਭਾਵੇਂ ਜੁੱਤੀਆਂ ਮਾਰੇ, ਟੁੱਕੜ ਪਾਵੇ ਨਾ ਪਾਵੇ, ਤਾਂ ਵੀ ਆਪਣੇ ਮਾਲਕ ਦਾ ਬੂਹਾ ਨਹੀਂ ਛੱਡਦਾ। ਕਹਿੰਦੇ ਕੁੱਤੇ ਕੋਲੋਂ ਹੀ ਸਿੱਖਣਾ ਹੈ। ਢੀਠ ਬਣ ਕੇ ਬਹਿ ਜਾ ਆਪਣੇ ਮਾਲਕ ਦੇ ਦਰ ਦੇ ਉੱਤੇ, ਢੀਠ ਬਣ ਕੇ। ਭਾਈ ਵੀਰ ਸਿੰਘ ਜੀ ਦੇ ਬਚਨ ਨੇ ਬੜੇ ਪਿਆਰੇ, 3 ਗੱਲਾਂ ਉਹਨਾਂ ਨੇ ਕਹੀਆਂ ਮੇਰੇ ਹਿਰਦੇ 'ਚ ਘਰ ਕਰ ਗਈਆਂ। ਕਹਿੰਦੇ ਸਿੱਖ ਦੇ ਅੰਦਰ 3 ਗੁਣ ਹੋਣੇ ਬੜੇ ਲਾਜ਼ਮੀ ਨੇ। ਅਨੰਤ ਦਇਆ, ਪਹਿਲਾ ਗੁਣ ਅਨੰਤ ਦਇਆ, ਕੋਈ ਜ਼ਿਆਦਾ ਕਠੋਰ ਹਿਰਦਾ ਨਾ ਹੋਵੇ ਸਿੱਖ ਦਾ। ਹਾਂਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਜੇ ਮੰਨ ਲਓ ਕਿਸੇ ਨੇ ਆਪਣੀ ਗਲਤੀ ਕਬੂਲ ਕਰ ਲਈ, ਮੈਂ ਸਿਰ ਤੇ ਨਹੀਂ ਚੜੀ ਜਾਣਾ, ਮੈਂ ਕਠੋਰ ਹਿਰਦਾ ਨਹੀਂ। ਅੱਛਾ ਜੇ ਤੂੰ ਗਲਤੀ ਕਬੂਲ ਕੀਤੀ, ਮੇਰੀਆਂ ਬਾਹਾਂ ਵੀ ਖੁੱਲੀਆਂ ਨੇ, ਹਾਂਜੀ ਕਠੋਰ ਹਿਰਦਾ ਨਹੀਂ। ਅੰਦਰ ਅਨੰਤ ਦਇਆ। ਦੂਜਾ ਅਨੰਤ ਪਿਆਰ, ਪਿਆਰ ਦੀ ਸੀਮਾ ਹੀ ਕੋਈ ਨਾ ਹੋਵੇ ਗੁਰੂ ਪ੍ਰਤੀ। ਤੇ ਤੀਸਰਾ ਅਨੰਤ ਇੰਤਜ਼ਾਰ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਅਨੰਤ ਇੰਤਜ਼ਾਰ। ਮੈਂ ਅਰਦਾਸ ਕੀਤੀ, ਕੋਈ ਨਹੀਂ ਮੈਂ ਇੰਤਜ਼ਾਰ ਕਰਨਾ, ਬਾਪੂ ਕਿੰਨੀ ਕੁ ਦੇਰ ਗੱਲ ਨਹੀਂ ਮੰਨੇਗਾ ਮੇਰੀ, ਖਹਿੜਾ ਨਹੀਂ ਉਹ ਛੱਡਣਾ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਨੰਤ ਇੰਤਜ਼ਾਰ ਆਪਣੇ ਅੰਦਰ ਰੱਖੋ, ਅਨੰਤ ਇੰਤਜ਼ਾਰ। ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਕਹਿੰਦੇ ਸਿੱਖ ਦੇ ਅੰਦਰ ਆਹ ਗੁਣ ਜ਼ਰੂਰ ਹੋਣ, ਸਿੱਖ ਕਦੀ ਕਾਲਾ ਨਾ ਪਵੇ, ਕਾਲੇ ਨਹੀਂ ਪੈਣਾ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦਾ ਬਚਨ, ਕਹਿੰਦੇ ਅਰਦਾਸ ਕੀਤੀ ਹੋ ਨਾ, ਅਰਦਾਸ ਕਰਨ ਤੋਂ ਬਾਅਦ ਪੂਰੀ ਸ਼ਿੱਦਤ ਦੇ ਨਾਲ ਅਰਦਾਸ ਪੂਰੀ ਹੋਣ ਦਾ ਇੰਤਜ਼ਾਰ ਕਰ ਇੰਤਜ਼ਾਰ। ਕਈ ਵਾਰੀ ਗੁਰੂ ਪਿਆਰ ਭਰਿਆ ਪੇਪਰ ਪਾ ਦਿੰਦਾ, ਵੇਖਦੇ ਭੱਜਦਾ ਕਿ ਰੁਕਦਾ। ਭੱਜੋ ਨਾ। ਉਹ ਇੱਕ ਗਾਥਾ ਸੁਣਾਉਂਦੇ ਸੀ ਮਹਾਂਪੁਰਖ, ਕਹਿੰਦੇ ਇੱਕ
ਭਗਤ ਪਿਆਰਾ ਇੱਕ ਦਰਖਤ ਦੇ ਹੇਠਾਂ ਬਹਿ ਕੇ ਨਾ ਬੰਦਗੀ ਕਰ ਰਿਹਾ, ਬੜੀ ਬੰਦਗੀ ਕਰ ਰਿਹਾ। ਕ੍ਰਿਸ਼ਨ ਭਗਵਾਨ ਦਾ ਉਪਾਸ਼ਕ ਸੀ, ਬੜੀ ਬੰਦਗੀ ਕੀਤੀ ਉਹਨੇ। ਤੇ ਇੱਕ ਦਿਨ ਨਾ ਨਾਰਦ ਮੁਨੀ ਜੀ ਕੋਲੋਂ ਲੰਘੇ ਜਾ ਰਹੇ, ਤੇ ਨਾਰਦ ਮੁਨੀ ਕਹਿੰਦੇ ਭਈ ਕੀ ਇਹ ਬੰਦਗੀ ਕਰਦਾ ਹੈ, ਕਿਹੜੀ ਭਾਵਨਾ ਨੂੰ ਲੈ ਕੇ? ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਮੈਂ ਭਗਵਾਨ ਦੇ ਦਰਸ਼ਨ ਚਾਹੁੰਨਾ, ਭਗਵਾਨ ਦੇ ਦਰਸ਼ਨ। ਸੁਣਿਓ ਧਿਆਨ ਨਾਲ। ਅੱਛਾ, ਤੇ ਨਾਰਦ ਮੁਨੀ ਕਹਿੰਦੇ ਮੈਂ ਭਗਵਾਨ ਕੋਲ ਜਾ ਰਿਹਾ, ਜੇ ਕੋਈ ਤੇਰਾ ਸੁਣਿਆ ਹੋਵੇ ਤਾਂ ਦੱਸ ਦੇ, ਮੈਂ ਤੇਰੀ ਫਾਈਲ ਲਾ ਦੇਣਾ। ਕਹਿੰਦੇ ਇਹ ਕੋਈ ਗੱਲ ਹੈ, ਉਹਨਾਂ ਨੂੰ ਕਹੋ ਮੈਂ ਗਰੀਬ ਨੂੰ ਤੁਹਾਡੇ ਦਰਸ਼ਨ ਕਦੋਂ ਹੋਣਗੇ? ਕਹਿੰਦੇ ਆ ਕਿਹੜੀ ਵੱਡੀ ਗੱਲ, ਮੈਂ ਜਾ ਕੇ ਫਾਈਲ ਲਾ ਦੇਣਾ ਤੇਰੀ। ਹੁਣ ਉਹ ਗਏ, ਭਗਵਾਨ ਨਾਲ ਬੈਠੇ, ਵਿਚਾਰ ਵਟਾਂਦਰਾ ਹੋਇਆ। ਜਦੋਂ ਤੁਰਨ ਲੱਗੇ ਤੇ ਕਹਿੰਦੇ ਆਪਣੇ ਭਗਤ ਦਾ ਇੱਕ ਸੁਣਿਆ ਲੈ ਲਓ, ਰਾਹ 'ਚ ਮੈਨੂੰ ਮਿਲਿਆ, ਉਹ ਕਹਿੰਦਾ ਦਰਸ਼ਨ ਕਦੋਂ ਹੋਣਗੇ? ਤੇ ਭਗਵਾਨ ਪਤਾ ਕੀ ਕਹਿੰਦੇ? ਕਹਿਣ ਲੱਗੇ ਉਹਨੂੰ ਕਹੋ ਜਿਸ ਦਰਖਤ ਦੇ ਹੇਠਾਂ ਬਹਿ ਕੇ ਬੰਦਗੀ ਕਰਦਾ ਨਾ, ਉਸ ਦਰਖਤ ਦੇ ਪੱਤਿਆਂ ਜਿੰਨੇ ਪਹਿਲੇ ਜਨਮ ਲਏਗਾ ਫਿਰ ਦਰਸ਼ਨ ਹੋਣਗੇ। ਇੰਨੇ ਜਨਮਾਂ ਤੋਂ ਬਾਅਦ ਦਰਸ਼ਨ। ਹੁਣ ਨਾਰਦ ਮੁਨੀ ਵਾਪਸ ਆ ਰਿਹਾ ਤੇ ਉਹ ਭਗਤ ਇੰਤਜ਼ਾਰ ਕਰਦਾ। ਤੇ ਜਦੋਂ ਨਾਰਦ ਜੀ ਆਏ ਤੇ ਭਗਤ ਨੇ ਵੇਖ ਲਿਆ, ਕਹਿੰਦੇ ਨਾਰਦ ਜੀ ਮੇਰਾ ਸੁਣਿਆ ਦਿੱਤਾ ਭਗਵਾਨ ਨੂੰ? ਕਹਿੰਦੇ ਦਿੱਤਾ। ਭਗਵਾਨ ਨੇ ਜਵਾਬ ਕੀ ਦਿੱਤਾ? ਕਹਿੰਦੇ ਜਵਾਬ ਨਾ ਸੁਣ ਤੇ ਉਹੀ ਚੰਗਾ, ਟੁੱਟ ਜਾਏਗਾ, ਟੁੱਟ ਜਾਏਗਾ। ਜਿਹੜੀ ਬੰਦਗੀ ਕਰਦਾ ਨਾ ਉਹ ਵੀ ਤੂੰ ਛੱਡ ਦੇਣੀ ਹੈ। ਕਹਿੰਦੇ ਦੱਸੋ ਤਾਂ ਸਹੀ ਜਵਾਬ ਕੀ ਦਿੱਤਾ ਹੈ? ਮੈਂ ਕਿਹਾ ਸੀ ਮੈਨੂੰ ਦਰਸ਼ਨ ਕਦੋਂ ਹੋਣਗੇ, ਜਵਾਬ ਕੀ ਦਿੱਤਾ? ਕਹਿੰਦੇ ਉੱਤੇ ਵੇਖ। ਜਦੋਂ ਉੱਤੇ ਵੇਖਿਆ, ਕਹਿੰਦੇ ਦਰਖਤ ਦੇ ਕਿੰਨੇ ਪੱਤੇ ਨੇ, ਗਿਣ ਸਕਦਾ? ਕਹਿੰਦੇ ਨਹੀਂ। ਕਹਿੰਦੇ ਭਗਵਾਨ ਨੇ ਕਿਹਾ ਜਦੋਂ ਦਰਖਤ ਦੇ ਪੱਤਿਆਂ ਜਿੰਨੇ ਜਨਮ ਲਏਗਾ ਨਾ ਫਿਰ ਤੈਨੂੰ ਦਰਸ਼ਨ ਹੋਣਗੇ। ਭਗਤ ਨੇ ਨੱਚਣਾ ਸ਼ੁਰੂ ਕਰਤਾ, ਝੂਮਣਾ ਸ਼ੁਰੂ ਕਰਤਾ। ਉਹ ਕਹਿੰਦੇ ਲੱਗਦਾ ਪਾਗਲ ਹੋ ਗਿਆ ਹੈ ਜੀ, ਇਹਨੇ ਜਵਾਬ ਸੁਣਿਆ ਸ਼ਦਾਈ ਹੋ ਗਿਆ, ਬਾਵਰਾ ਹੋ ਗਿਆ ਕਿ ਇਹਨੇ ਜਨਮਾਂ ਤੋਂ ਬਾਅਦ ਦਰਸ਼ਨ। ਤੇ ਉਹ ਕਹਿੰਦੇ ਮੇਰਾ ਜਵਾਬ ਧਿਆਨ ਨਾਲ ਸੁਣ ਲਿਆ ਹੀ, ਮੈਂ ਕਿਹਾ ਇਹਨੇ ਜਨਮਾਂ ਤੋਂ ਬਾਅਦ ਭਗਵਾਨ ਨੇ ਕਿਹਾ ਦਰਸ਼ਨ ਹੋਣਗੇ। ਕਹਿੰਦਾ ਸੁਣ ਲਿਆ। ਕਹਿੰਦੇ ਫਿਰ ਝੂਮਣ ਕਿਉਂ ਲੱਗ ਪਿਆ, ਕੀ ਹੋਇਆ? ਕਹਿੰਦੇ ਮੈਂ ਤਾਂ ਕਰਕੇ ਝੂਮਣ ਲੱਗ ਪਿਆ, ਭਗਵਾਨ ਨੇ ਕਿਹਾ ਇੰਨੇ ਦਰਖਤ ਦੇ ਪੱਤਿਆਂ ਜਿੰਨੇ ਜਨਮ ਜਦੋਂ ਲਵਾਂਗਾ ਉਦੋਂ ਦਰਸ਼ਨ ਹੋਣਗੇ। ਸ਼ੁਕਰ ਹੈ ਭਗਵਾਨ ਨੇ ਨਾ ਤੇ ਨਹੀਂ ਨਾ ਕੀਤੀ, ਨਾ ਤੇ ਨਹੀਂ ਨਾ ਕੀਤੀ। ਇੰਨੀ ਗੱਲ ਕਹਿਣ ਦੀ ਦੇਰ ਭਗਵਾਨ ਸਾਹਮਣੇ ਪ੍ਰਗਟ ਹੋ ਗਏ। ਨਾਰਦ ਕਹਿੰਦਾ ਜੀ ਆਹ ਕੀ? ਪਹਿਲੇ ਕਹਿੰਦੇ ਇੰਨੇ ਪੱਤਿਆਂ ਜਿੰਨੇ ਜਨਮ, ਤੇ ਹੁਣੇ ਉਸੇ ਵੇਲੇ ਪ੍ਰਗਟ। ਕਹਿੰਦੇ ਮੈਂ ਤੈਨੂੰ ਚੈੱਕ ਕਰਦਾ ਸਾਂ ਪਿਆਰ ਅੰਦਰੋਂ ਕਰਦਾ ਕਿ ਨਹੀਂ ਕਰਦਾ, ਭੱਜਦਾ ਕਿ ਰੁਕਦਾ ਹੈ ਜੀ। ਬਸ ਆਹ ਚੀਜ਼ ਰੱਖਣੀ ਆਪਣੇ ਅੰਦਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਨੰਤ ਇੰਤਜ਼ਾਰ, ਅਨੰਤ ਪਿਆਰ, ਅਨੰਤ ਦਇਆ। ਆਹ ਚੀਜ਼ ਸਿੱਖ ਕਦੀ ਕਾਲਾ ਨਾ ਪਵੇ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਦੂਜਾ ਕਦੀ ਦਰ ਨਾ ਛੱਡੇ, ਬੂਆ ਨਹੀਂ ਛੱਡਣਾ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਵਛਾ ਆਪਣੀ ਗਾਂ ਮਾਂ ਦੇ ਥਣਾ ਨੂੰ ਛੱਡ ਕੇ ਦੂਜੀ ਗਾਂ ਦੇ ਥਣਾ ਤੇ ਮੂੰਹ ਮਾਰੇ, ਦੁੱਧ ਨਹੀਂ ਮਿਲਦਾ, ਲੱਤ ਪੈਂਦੀ ਹੈ ਉੱਥੋਂ। ਆਪਣੇ ਬਾਪੂ ਨੂੰ ਨਹੀਂ ਛੱਡਣਾ, ਜੋ ਮਰਜ਼ੀ ਹੋ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਤੀਜਾ ਗੁਣ, ਪਹਿਲਾ ਕਦੀ ਕਾਲੇ ਨਹੀਂ ਪੈਣਾ, ਦੂਜਾ ਦਰ ਨਹੀਂ ਛੱਡਣਾ, ਤੇ ਤੀਜਾ ਕਦੀ ਅਹੰਕਾਰ ਨਹੀਂ ਕਰਨਾ। ਬਸ ਆਹ ਤਿੰਨ ਗੁਣ ਧਾਰਨ ਕਰਕੇ ਕਰੋ ਅਰਦਾਸ। ਢੀਠ ਮੰਗਤਿਆਂ ਵਾਲਾ ਗੁਣ ਲੈ ਕੇ ਕਰੋ ਅਰਦਾਸ, ਕਿਵੇਂ ਨਹੀਂ ਉਹ ਸੁਣੇਗਾ ਸਾਡੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਮਿਸਾਲ ਦਿੱਤੀ, ਮੇਰਾ ਚਿੱਤ ਕਰਦਾ ਤੁਹਾਡੇ ਨਾਲ ਸਾਂਝੀ ਕਰਾਂ। ਭਗਤ ਧੰਨਾ ਧੰਨਾ ਜੀ ਕਹਿੰਦੇ ਉਹ ਜਾ ਰਹੇ ਆਪਣੀਆਂ ਗਊਆਂ ਨੂੰ ਚਰਾਉਣ ਵਾਸਤੇ। ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੇ। ਧੰਨੇ ਡਿੱਠਾ ਚਲਤ ਇਹੋ ਪੁੱਛੇ, ਬਾਹਮਣ ਆਖ ਸੁਣਾਵੇ। ਤੇ ਇੱਕ ਬ੍ਰਾਹਮਣ ਸੀ, ਉਹ ਠਾਕੁਰ ਦੀ ਪੂਜਾ ਕਰਦਾ ਸੀ, ਪੱਥਰਾਂ ਦੀ ਪੂਜਾ। ਧੰਨਾ ਜੱਟ ਸੀ, ਸਿੱਧਾ ਜਿਹਾ, ਸਿੱਧੀ ਗੱਲ। ਉਹ ਕਹਿੰਦਾ ਆ ਕੀ ਕਰਦਾ? ਕਹਿੰਦਾ ਮੈਂ ਠਾਕੁਰ ਦੀ ਪੂਜਾ ਕਰਦਾ। ਬ੍ਰਾਹਮਣ ਕਹਿੰਦੇ ਠਾਕੁਰ ਦੀ ਸੇਵਾ ਕਰੀਏ ਮਿਲਦਾ ਕੀ ਹੈ? ਤੇ ਅੱਗੋਂ ਕਹਿੰਦਾ ਪਤਾ ਕੀ? ਕਹਿੰਦੇ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਜਿਹੜਾ ਕੋਈ ਠਾਕੁਰ ਦੀ ਸੇਵਾ ਕਰਦਾ, ਮਨ ਇੱਛੀਆਂ ਮੁਰਾਦਾਂ ਉਹਦੀਆਂ ਝੋਲੀ 'ਚ ਪੈਂਦੀਆਂ ਨੇ, ਮਨ ਇੱਛਤ ਫਲ ਮਿਲਦੇ ਨੇ। ਧੰਨਾ ਕਰਦਾ ਜੋਦੜੀ ਮੈਂ ਪਈ ਦੇ, ਇੱਕ ਜੇ ਤੁਧ ਭਾਵੈ। ਕਹਿੰਦੇ ਅੱਛਾ, ਜੇ ਠਾਕੁਰ ਦੀ ਪੂਜਾ ਕਰਨ ਨਾਲ ਮਨ ਮੰਗੀਆਂ ਮੁਰਾਦਾਂ ਮਿਲਦੀਆਂ, ਇੱਕ ਮੈਨੂੰ ਵੀ ਦੇ ਦੇ। ਇਹ ਠਾਕੁਰ ਸੀ ਪੱਥਰ ਦਾ ਟੁਕੜਾ। ਉਹਨੇ ਕੀਤਾ ਕਿ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਆਪਣਾ ਖਹਿੜਾ ਛੁਡਾਇਆ, ਕੱਪੜੇ ਦੇ ਵਿੱਚ ਪੱਥਰ ਲਪੇਟਤਾ। ਕਹਿੰਦੇ ਆ ਲਾ ਫੜ ਠਾਕੁਰ।
ਜਿਵੇਂ ਮੈਂ ਪੂਜਾ ਕਰਦਾ ਤੂੰ ਵੀ ਕਰਿਆ ਕਰ। ਉਹ ਬ੍ਰਾਹਮਣ ਕਰਦਾ ਸੀ ਬੱਧਾ ਚੱਟੀ ਨਾਲ ਕੰਮ, ਬੱਧਾ ਚੱਟੀ ਨਾਲ। ਪਰ ਧੰਨੇ ਨੇ ਵੇਖਿਆ ਤੇ ਭੋਗ ਵੀ ਲਵਾਉਂਦਾ ਹੈ, ਉਹ ਠਾਕੁਰ ਦੇ ਮੂੰਹ ਦੇ ਉੱਤੇ ਲੱਡੂ ਵੀ ਲਾਉਂਦਾ, ਸਭ ਕੁਝ ਕਰਦਾ। ਕਹਿੰਦਾ ਲੱਗਦਾ ਠਾਕੁਰ ਖਾਂਦਾ। ਉਹ ਸਿੱਧਾ ਸਾਦਾ ਭੋਲਾ ਭਾਲਾ ਜੱਟ, ਤੇ ਉਹਨੇ ਕੀਤਾ ਕੀ, ਠਾਕਰ ਨੂੰ ਨਵਾਲ ਕੇ ਸ਼ਾਇ ਰੋਟੀ ਲੈ ਭੋਗ ਚੜਾਵੇ। ਹੁਣ ਇਸ਼ਨਾਨ ਕਰਾਤਾ ਤੇ ਹੁਣ ਰੱਖਿਆ ਪ੍ਰਸ਼ਾਦੇ ਦਾ ਥਾਲ ਅੱਗੇ, ਲੱਸੀ ਰੱਖਤੀ, ਕਹਿੰਦੇ ਠਾਕੁਰ ਜੀ ਛਕੋ। ਹੁਣ ਪੱਥਰ ਕਿੱਥੋਂ ਛਕੇ, ਪੱਥਰ ਕਿੱਥੋਂ ਆਵੇ? ਕਹਿੰਦੇ ਨਹੀਂ ਠਾਕੁਰਾ ਤੈਨੂੰ ਖਾਣਾ ਹੀ ਪੈਣਾ ਹੀ। ਤੇ ਸੱਚੀ ਗੱਲ ਏ, ਜਦ ਤੱਕ ਤੂੰ ਨਹੀਂ ਖਾਣਾ ਤੇ ਮੈਂ ਵੀ ਨਹੀਂ ਖਾਣਾ। ਆ ਵੀ ਜੱਟ ਦੀ ਫਿਰ ਜਿੱਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਠਾਕੁਰ ਨੂੰ ਨਵਾਲ ਕੇ ਸ਼ਾਇ ਰੋਟੀ ਲੈ ਭੋਗ ਚੜਾਵੇ। ਪਹਿਲੇ ਤੇ ਕਰਦਾ ਮਿੰਨਤਾਂ, ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਮਨਾਵੇ। ਬੜੀਆਂ ਮਿੰਨਤਾਂ ਕੀਤੀਆਂ, ਬੜੇ ਤਰਲੇ ਪਾਏ, ਹੁਣ ਪੱਥਰ ਕਿੱਥੋਂ ਖਾਵੇ? ਤੇ ਫਿਰ ਹੁਣ ਸਿੱਧੀ ਗੱਲ ਕਰਤੀ, ਹਾਂ ਵੀ ਮੂੰਹ ਨਾ ਜੁਠਾਲਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੇ। ਜੇ ਤੂੰ ਨਹੀਂ ਖਾਣਾ ਮੈਂ ਵੀ ਨਹੀਂ ਆਪਣਾ ਮੂੰਹ ਜੂਠਾ ਕਰਨਾ। ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ। ਤੇ ਜਦੋਂ ਕਈ ਦਿਨ ਕੁਝ ਖਾਦਾ ਨਾ, ਫਿਰ ਅਖੀਰ ਇਹਦੀ ਭਾਵਨਾ ਦੇ ਵਿੱਚੋਂ ਪਰਮੇਸ਼ਰ ਨੂੰ ਪ੍ਰਗਟ ਹੋਣਾ ਹੀ ਪੈ ਗਿਆ। ਗੋਸਾਈ ਪ੍ਰਤੱਖ ਹੋਏ, ਰੋਟੀ ਖਾਏ ਸ਼ਾਇ ਮੋ ਲਾਵੇ, ਭੋਲਾ ਭਾਓ ਗੋਬਿੰਦ ਮਿਲਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਬ੍ਰਾਹਮਣ ਤੇ ਰੋਜ਼ ਬੱਧਾ ਚੱਟੀ ਨਾਲ ਕਰਦਾ ਸੀ, ਪਰ ਧੰਨੇ ਨੇ ਉਹ ਖਹਿੜਾ ਨਹੀਂ ਛੱਡਿਆ। ਢੀਠ ਮੰਗਤੇ ਵਾਲਾ ਗੁਣ ਰੱਖਿਆ ਆਪਣੇ ਅੰਦਰ। ਢੀਠ ਮੰਗਤੇ ਵਾਲਾ ਜਦੋਂ ਗੁਣ ਰੱਖ ਕੇ ਅਰਦਾਸ ਕੀਤੀ, ਬੇਨਤੀਆਂ ਕੀਤੀਆਂ, ਉਹ ਪੱਥਰ ਚੋਂ ਵੀ ਪਰਮੇਸ਼ਰ ਨੂੰ ਪ੍ਰਗਟ ਹੋਣਾ ਪੈ ਗਿਆ। ਬਾਬਾ ਨੰਦ ਸਿੰਘ ਜੀ ਕਹਿੰਦੇ ਅਸਲੀਅਤ ਚ ਪੱਥਰ ਚੋਂ ਨਹੀਂ ਆਇਆ, ਉਹਦੀ ਭਾਵਨਾ ਚੋਂ ਆਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਹਦੇ ਪ੍ਰੇਮ ਚੋਂ ਆਇਆ, ਉਹਦੇ ਢੀਠ ਪੁਣੇ ਨਾਲ ਜਿਹੜੀ ਕੀਤੀ ਅਰਦਾਸ ਉਹਦੇ ਚੋਂ ਪ੍ਰਗਟ ਹੋਇਆ। ਆ ਢੀਠ ਮੰਗਤੇ ਵਾਲਾ ਗੁਣ ਲੈ ਕੇ ਫਿਰ ਅਰਦਾਸ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭਾਈ ਗੁਰਦਾਸ ਜੀ ਨੇ 2-3 ਬੜੀਆਂ ਪਿਆਰੀਆਂ ਮਿਸਾਲਾਂ ਹੋਰ ਦਿੱਤੀਆਂ, ਸੁਣਿਓ ਧਿਆਨ ਨਾਲ। ਇੱਕ ਵਾਰੀ ਪੁੱਛਣਾ ਚੜ੍ਹਦੀ ਕਲਾ ਚ ਓ ਸਤਿ ਸ੍ਰੀ ਅਕਾਲ। ਅੱਧੀ ਚੜ੍ਹਦੀ ਕਲਾ ਨਹੀਂ ਰੱਖਣੀ ਏਦਾਂ ਵਾਲੀ, ਅੱਧੀ ਚੜ੍ਹਦੀ ਕਲਾ ਨਹੀਂ, ਪੂਰੀ ਚੜ੍ਹਦੀ ਕਲਾ। ਆ ਕਰੋ ਸ਼ਾਬਾਸ਼। ਤਾਂ ਹੁਣ ਲਾ ਸਤਿ ਸ੍ਰੀ ਅਕਾਲ। ਸੁਣਿਆ ਹੁਣ ਭਾਈ ਗੁਰਦਾਸ ਜੀ ਨੇ 2-3 ਮਿਸਾਲਾਂ ਹੋਰ ਦਿੱਤੀਆਂ। ਕਹਿੰਦੇ ਆਵਤ ਹੈ ਜਾਂ ਕੇ ਭੀਖ ਮੰਗਣ ਭਿਖਾਰੀ ਦੀਨ, ਦੇਖਤ ਅਧੀਨੇ ਨਿਰਾਸੋ ਨਾ ਬਿਡਾਰ ਹੈ। ਕਹਿੰਦੇ ਕਿਸੇ ਦੇ ਬੂਏ ਦੇ ਉੱਤੇ ਭਿਖਾਰੀ ਆ ਜੇ, ਬੈਠਾ ਰਵੇ, ਖਹਿੜਾ ਨਹੀਂ ਛੱਡਣਾ ਤੇਰੇ ਬੂਏ ਦਾ। ਕਹਿੰਦੇ ਉਹ ਬੰਦੇ ਨੂੰ, ਮਾਲਕ ਨੂੰ ਤਰਸ ਆ ਹੀ ਜਾਂਦਾ, ਖੈਰ ਕੋਈ ਨਾ ਕੋਈ ਝੋਲੀ ਚ ਪਾ ਹੀ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਬੈਠਤ ਕਹਿ ਜਾਂ ਕੇ ਦੁਆਰ ਆਸਾ ਕਹਿ ਬਿਡਾਰ ਸਵਾਨ, ਅੰਤ ਕਰੁਣਾ ਕਹਿ ਤੋਰ ਟੂਕ ਤਾਹੇ ਡਾਰ ਹੈ। ਹੁਣ ਕੁੱਤਾ ਜਿਹੜਾ ਬਾਹਰ ਜਿੰਨਾ ਮਰਜੀ ਘੁੰਮਦਾ ਹੋਵੇ, ਅਵਾਰਾ ਕੁੱਤਾ ਵੀ ਕਿਸੇ ਬੰਦੇ ਦੇ ਬੂਹੇ ਤੇ ਬਹਿ ਜੇ ਨਾ, ਅਵਾਰਾ ਕੁੱਤਾ ਵੀ, ਇੱਕ ਤੇ ਹੈ ਆਪ ਪਾਲਿਆ ਅਵਾਰਾ ਕੁੱਤਾ ਵੀ ਕਿਸੇ ਦੇ ਬੂਹੇ ਤੇ 2-4 ਦਿਨ ਬਹਿਣਾ ਸ਼ੁਰੂ ਕਰ ਦੇਵੇ, ਮਾਲਕ ਨੂੰ ਦਇਆ ਆਈ ਜਾਂਦੀ, ਟੁੱਕੜ ਪਾਉਣ ਲੱਗ ਪੈਂਦਾ, ਨਹੀਂ ਮੇਰੇ ਬੂਹੇ ਤੇ ਬੈਠਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਤੀਜੀ ਮਿਸਾਲ ਦਿੱਤੀ, ਪਾਇਨ ਕੀ ਪਨਹੀ ਰਹਿਤ ਪਰ ਹਰੀ ਪਰੀ, ਤਾਹੂ ਕਾਹੂ ਕਾਜ ਉੱਠ ਚਲਤ ਸਮਾਰ ਹੈ। ਕਹਿੰਦੇ ਪੈਰ ਦੀ ਜੁੱਤੀ, ਹੁਣ ਤੁਸੀਂ ਜੁੱਤੀਆਂ ਲਾ ਕੇ ਬਾਹਰ ਆਏ ਹੋ ਹੈ ਜੀ, ਹੁਣ ਜੁੱਤੀ ਕਾਹਲੀ ਥੋੜੀ ਪਈ, ਤੁਹਾਡੇ ਆਉਣ ਦਾ ਇੰਤਜ਼ਾਰ ਕਰਨਾ ਉਹਨੇ। ਕਦੋਂ ਆਏਗਾ ਮੇਰਾ ਮਾਲਕ, ਕਦੋਂ ਮੇਰੇ ਪੈਰ, ਕਦੋਂ ਮੈਨੂੰ ਆਪਣੇ ਪੈਰਾਂ 'ਚ ਪਾਏਗਾ। ਤੇ ਜੁੱਤੀ ਨੇ ਕਦੀ ਇਹ ਨਹੀਂ ਕਹਿਣਾ ਮਾਲਕਾ ਇੱਧਰ ਨਹੀਂ ਤੇ ਇੱਧਰ ਤੁਰ, ਜਿੱਧਰ ਤੇਰੀ ਮਰਜ਼ੀ ਮਾਲਕ ਜੀ ਮੈਨੂੰ ਉੱਧਰ ਹੀ ਲੈ ਕੇ ਚੱਲੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੁੱਤੀ ਵੀ ਬਾਹਰ ਪਈ ਇੰਤਜ਼ਾਰ ਕਰਦੀ ਮਾਲਕ ਦਾ, ਤੇ ਮਾਲਕ ਜਾ ਕੇ ਜੁੱਤੀ ਨੂੰ ਵੀ ਪੈਰਾਂ 'ਚ ਪਾ ਹੀ ਲੈਂਦਾ। ਉਹ ਵੀ ਕਹਿੰਦੀ ਮੇਰੇ ਧੰਨ ਭਾਗ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਅੱਗੇ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ, ਕਹਿੰਦੇ ਛਾੜ ਅਹੰਕਾਰ ਛਾਲ ਹੋਏ ਗੁਰਮਾਰਗ ਮੈਂ, ਕਭੂ ਕਹਿ ਦਇਆ ਕੇ ਦਇਆਲ ਪਗ ਧਾਰ ਹੈ। ਕਹਿੰਦੇ ਇਸੇ ਤਰ੍ਹਾਂ ਮਾਲਕ ਦੇ ਬੂਹੇ ਤੇ ਕੋਈ ਅਹੰਕਾਰ ਦਾ ਤਿਆਗ ਕਰਕੇ ਨਿਮਰਤਾ ਦੇ ਨਾਲ ਬਹਿ ਜਾਵੇ ਸਹੀ, ਕਹਿੰਦੇ ਅੱਜ ਨਹੀਂ ਤੇ ਕੱਲ ਉਹ ਬਖਸ਼ਿਸ਼ਾਂ ਦਾ ਮਾਲਕ ਉਸ ਪ੍ਰੇਮ ਵਾਲੇ ਦੀ ਝੋਲੀ ਦੇ ਵਿੱਚ ਖੈਰ ਪਾ ਹੀ ਦਿੰਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਕਾਲੇ ਨਹੀਂ ਪੈਣਾ, ਦਰ ਨਹੀਂ ਛੱਡਣਾ, ਅਹੰਕਾਰ ਨਹੀਂ ਕਰਨਾ। ਇੱਕ ਗੱਲ ਮੈਂ ਤੁਹਾਨੂੰ ਹੋਰ ਸੁਣਾਵਾਂ। ਭਾਈ ਹੰਦਾਲ ਜੀ ਹੋਏ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ, ਗੱਲ ਸੁਣਨ ਵਾਲੀ ਜੇ।
ਬੜੀ ਸੇਵਾ ਇਹਨਾਂ ਨੇ ਕੀਤੀ, ਲੰਗਰਾਂ 'ਚ ਸੇਵਾ ਵੀ, ਹੋਰ ਸੇਵਾਵਾਂ ਬੜੀਆਂ ਕੀਤੀਆਂ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਇਹਦੇ ਤੇ ਬਖਸ਼ਿਸ਼ਾਂ ਨਾ ਹੋਈਆਂ। ਸੇਵਾ ਦੇ ਬਾਵਜੂਦ ਵੀ ਜੋ ਇਹ ਚਾਹੁੰਦੇ ਸੀ, ਮਨ ਦੀ ਮੁਰਾਦ ਪੂਰੀ ਹੋਈ ਨਹੀਂ। ਹੁਣ ਗੁਰੂ ਅਮਰਦਾਸ ਜੀ ਤੋਂ ਬਾਅਦ ਸਮਾਂ ਆ ਗਿਆ ਗੁਰੂ ਰਾਮਦਾਸ ਜੀ ਦਾ, ਤੇ ਭਾਈ ਹਿੰਦਾਲ ਜੀ ਕਾਲੇ ਨਹੀਂ ਸੀ ਪਏ। ਅੱਛਾ, ਗੁਰੂ ਅਮਰਦਾਸ ਜੀ ਨੇ ਝੋਲੀਆਂ ਨਹੀਂ ਭਰੀਆਂ, ਚਲੋ ਛੱਡਦੇ ਆ ਹੁਣ ਬੂਆ। ਉਸੇ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਲੰਗਰਾਂ 'ਚ ਸੇਵਾ ਕਰਦੇ ਰਹੇ, ਉਸੇ ਸ਼ਰਧਾ ਉਸੇ ਭਾਵਨਾ ਨਾਲ। ਤੇ ਹੁਣ ਹੋਇਆ ਕਿ ਗੁਰੂ ਰਾਮਦਾਸ ਜੀ ਨੇ ਵੇਖਿਆ ਇਹ ਤੇ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਤੋਂ ਲੱਗੇ ਨੇ ਭਾਵਨਾ ਨਾਲ। ਢੀਠ ਮੰਗਤੇ ਵਾਲਾ ਗੁਣ ਇਹਨਾਂ ਦੇ ਕੋਲ, ਬੂਆ ਛੱਡ ਕੇ ਗਏ ਨਹੀਂ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾ ਇੱਕ ਦਿਨ ਲੰਗਰਾਂ ਦੇ ਵਿੱਚੋਂ ਲੰਘ ਰਹੇ, ਤੇ ਇਹਨਾਂ ਨੂੰ ਵੇਖਿਆ ਸੇਵਾ ਕਰਦੇ ਆ। ਜਦੋਂ ਵੇਖਿਆ ਮਹਾਰਾਜ ਇੱਕ ਟਿਕਟਕੀ ਲਗਾ ਕੇ ਨਾ ਇਹਦੇ ਵੱਲ ਵੇਖੀ ਜਾਂਦੇ, ਭਾਈ ਹਿੰਦਾਲ ਵੱਲ। ਭਾਈ ਹਿੰਦਾਲ ਜੀ ਨੇ ਇੱਕਦਮ ਪਿਛਾਂਹ ਘੁੰਮ ਕੇ ਵੇਖਿਆ, ਲੱਗਦਾ ਮਗਰ ਕੋਈ ਖਲੋਤਾ ਹੈ। ਉਹ ਹੋਏ ਤੇ ਗੁਰੂ ਰਾਮਦਾਸ ਨੇ। ਹੱਥਾਂ 'ਚ ਸੇਵਾ ਲੱਗੀ, ਆਟਾ ਗੁੰਨਦੇ ਸੀ, ਆਟਾ ਲੱਗਾ, ਸੇਵਾ ਲੱਗੀ। ਹੁਣ ਲੰਗਰਾਂ ਦੀ ਸੇਵਾ ਵਿੱਚ ਨੇ ਆਟਾ ਲੱਗਾ ਹੱਥਾਂ ਤੇ। ਹੁਣ ਜੇ ਏਦਾਂ ਮੱਥਾ ਟੇਕਦੇ ਨੇ ਝੁੱਕ ਕੇ, ਉਹ ਆਟੇ ਦੀ ਬੇਦਬੀ, ਲੰਗਰ ਦੀ ਬੇਦਬੀ। ਮੱਥਾ ਨਾ ਟੇਕਣ, ਗੁਰੂ ਪਿਤਾ ਦੀ ਬੇਦਬੀ। ਤੇ ਹੁਣ ਕੀਤਾ ਪਤਾ ਕੀ, ਆਪਣੇ ਜਿਹੜੇ ਦੋਵੇਂ ਹੱਥ ਨਾਲ ਐ ਪਿੱਛੇ ਕਰ ਲਏ, ਤੇ ਏਦਾਂ ਝੁੱਕ ਕੇ ਗੁਰੂ ਰਾਮਦਾਸ ਸਾਈਂ ਦੇ ਚਰਨਾਂ ਦੇ ਉੱਤੋਂ ਨਾ ਦੂਰੋਂ ਨਮਸਕਾਰ ਕੀਤੀ। ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਤੇ ਦੂਰੋਂ ਨਮਸਕਾਰ। ਜਦੋਂ ਦੂਰੋਂ ਨਮਸਕਾਰ ਕੀਤੀ ਨਾ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਮੋਢਿਆਂ ਤੋਂ ਫੜ ਕੇ ਠਾਇਆ, ਤੇ ਜਿਹੜਾ ਆਪਣੇ ਮੋਢੇ ਦੇ ਉੱਤੇ ਪਰਨਾ ਲਿਆ ਸੀ ਨਾ ਗੁਰੂ ਰਾਮਦਾਸ ਸਾਈਂ ਨੇ, ਜਿਹੜਾ ਸੀਨ ਬਣਾਓ ਅੱਖਾਂ ਦੇ ਸਾਹਮਣੇ, ਜਿਹੜਾ ਪਰਨਾ ਲਿਆ ਸੀ ਆਪਣੇ ਮੋਢਿਆਂ ਦੇ ਉੱਤੇ, ਉਹ ਗੁਰੂ ਰਾਮਦਾਸ ਜੀ ਨੇ ਆਪਣੇ ਮੋਢੇ ਵਾਲਾ ਜਿਹੜਾ ਪਰਨਾ ਨਾ, ਉਹ ਭਾਈ ਹਿੰਦਾਲ ਦੇ ਸਿਰ ਦੇ ਉੱਤੇ ਰੱਖ ਦਿੱਤਾ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਨਾਲ ਇਹਨਾਂ ਬਚਨ ਕੀਤਾ, ਕਹਿੰਦੇ ਤੁਹਾਡਾ ਟੇਕਿਆ ਹੋਇਆ ਮੱਥਾ ਮੇਰੇ ਮਨ ਨੂੰ ਭਾ ਗਿਆ। ਤੁਹਾਡਾ ਟੇਕਿਆ ਮੱਥਾ ਮੇਰੇ ਮਨ ਨੂੰ ਭਾ ਗਿਆ, ਅੱਛਾ ਲੱਗਾ। ਤੇ ਜਦੋਂ ਮਹਾਰਾਜ ਨੇ ਆਪਣਾ ਪਰਨਾ ਰੱਖਿਆ ਇਹਨਾਂ ਦੇ ਸਿਰ ਦੇ ਉੱਤੇ, ਭਾਈ ਹਿੰਦਾਲ ਦੇ ਕਪਾਟ ਖੁੱਲ ਗਏ। ਬ੍ਰਹਮ ਗਿਆਨ ਦੀ ਦਾਤ ਝੋਲੀ 'ਚ ਮਹਾਰਾਜ ਨੇ ਪਾਤੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਲੱਗੇ ਸੇਵਾ ਥਾਂ ਪਾਈ ਗੁਰੂ ਰਾਮਦਾਸ ਨੇ। ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਝੋਲੀ 'ਚ ਪਾਈ, ਤੇ ਹੁਣ ਹਰ ਪਾਸੇ ਹੀ ਭਾਈ ਹਿੰਦਾਲ ਨੂੰ ਗੁਰ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਤੇ ਉਹੋ ਹੀ ਭਾਈ ਹਿੰਦਾਲ ਕਾਲੇ ਪੈ ਜਾਂਦੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਮੈਨੂੰ ਕਿਰਪਾ ਨਹੀਂ ਹੋਈ, ਮੈਨੂੰ ਬਖਸ਼ਿਸ਼ ਨਹੀਂ ਮਿਲੀ, ਤੇ ਫਿਰ ਕਿੱਥੋਂ ਅੱਜ ਇਤਿਹਾਸ ਵਿੱਚ ਨਾਮ ਲਿਖੇ ਜਾਣੇ ਸੀ। ਅਨੰਤ ਇੰਤਜ਼ਾਰ ਜ਼ਰੂਰ ਰੱਖੋ, ਢੀਠ ਮੰਗਤੇ ਵਾਲਾ ਗੁਣ ਆਪਣੇ ਅੰਦਰ ਜ਼ਰੂਰ ਰੱਖੋ। ਜਦੋਂ ਅਰਦਾਸ ਕਰਨੀ, ਮਾਲਕਾ ਤੇਥੋਂ ਨਹੀਂ ਮੰਗਣਾ, ਹੋਰ ਮੈਂ ਕਿਹਦੇ ਕੋਲ ਮੰਗਣਾ? ਮੈਂ ਗੁਆਂਢੀਆਂ ਦਾ ਬੂਹਾ ਥੋੜੀ ਖੜਕਾਉਣਾ, ਮੈਂ ਕਿਸੇ ਹੋਰ ਕੋਲ ਥੋੜੀ ਜਾਣਾ, ਤੇਰੇ ਕੋਲੋਂ ਹੀ ਮੰਗਣਾ। ਤੇਰੇ ਬੂਹੇ ਤੇ ਮੈਂ ਬੈਠਾ। ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਕਿਰਪਾ ਕਰ ਹੁਣ ਤੇ ਮੈਂ ਤੇਰੇ ਬੂਹੇ ਤੇ ਬਹਿ ਗਿਆ, ਭਾਵੇਂ ਮੈਨੂੰ ਮਾਰ ਦੇ, ਭਾਵੇਂ ਮੈਨੂੰ ਤਾਰ ਦੇ, ਇਹ ਤੇ ਤੇਰੇ ਹੱਥੇ ਵਡਿਆਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਤਾ ਕਿਹੋ ਜਿਹਾ ਗੁਣ ਲੈ ਕੇ, ਇਹ 11ਵਾਂ ਗੁਣ ਏ, 11ਵਾਂ ਢੰਗ ਏ ਅਰਦਾਸ ਕਰਨ ਦਾ, ਕਿ ਅਰਦਾਸ ਕਰਨ ਵਿੱਚ ਢੀਠ ਮੰਗਤੇ ਵਾਲਾ ਗੁਣ ਜ਼ਰੂਰ ਹੋਵੇ। ਕਿਹੋ ਜਿਹਾ ਗੁਣ ਹੋਵੇ, ਇਹ ਮੇਰੇ ਮਨ ਦੀ ਭਾਵਨਾ ਇੱਕ ਵਾਰੀ ਧਾਰਨਾ ਰੂਪ 'ਚ ਸਿੱਧੀ ਲਹਿ 'ਚ ਪੜਿਓ। 5-7 ਮਿੰਟ ਵੱਧ ਤੋਂ ਵੱਧ ਹੋਰ ਲੈਣੇ, ਉਹ ਆਪਾਂ ਉਸ ਤੋਂ ਬਾਅਦ ਆਨੰਦ ਸਾਹਿਬ ਪੜ੍ਹ ਦੇਣਾ, ਤੇ ਭੁੱਲਣਾ ਨਹੀਂ। ਅਰਦਾਸ ਹੁਕਮਨਾਮਾ ਲੈ ਕੇ ਬਾਪੂ ਜੀ ਜਾਣ, ਉਹ ਤੋਂ ਬਾਅਦ ਜਾਣਾ ਆਪਾਂ ਪੂਰੀਆਂ ਖੁਸ਼ੀਆਂ, ਪੂਰੀਆਂ ਅਰਜ਼ੀਆਂ ਲਾ ਕੇ। ਔਰ ਮੈਨੂੰ ਬੜੀ ਖੁਸ਼ੀ ਹੋਈ ਹੁਣੇ ਜੋਤ ਸਾਹਿਬ ਦੀ ਅਰਦਾਸ ਕੀਤੀ ਆਪਾਂ ਰਲ ਕੇ। ਬਾਬਾ ਦੀਪ ਸਿੰਘ ਜੀ ਦੀ ਅਖੰਡ ਜੋਤ ਤੇ ਜਾਗੀ ਰਹੀ ਸੀ। ਹੁਣ ਕਿੱਡੀ ਸੋਹਣੀ ਉਹ ਜਗ੍ਹਾ ਤਿਆਰ ਹੋ ਗਈ ਜਿੱਥੇ ਜੋਤ ਸਾਹਿਬ ਬਿਰਾਜਮਾਨ ਹੋਈ ਹੈ। ਤੇ ਇਹਦੇ 'ਚ ਕੋਈ ਸ਼ੰਕੇ ਨਾ ਕਰਿਆ ਕਰੋ, ਉਹ ਸ਼ਹੀਦ ਸਿੰਘਾਂ ਦੇ ਦਰ ਦੇ ਉੱਤੇ ਜਗਦੀ ਹੋਈ ਜੋਤ ਵਿੱਚ ਵੀ ਬੜੀ ਤਾਕਤ ਹੁੰਦੀ ਜੇ। ਐਵੇਂ ਮੱਥੇ ਵੱਟ ਨਾ ਪਾਈ ਜਾਇਆ ਕਰੋ, ਕਿਸੇ ਦੀਆਂ ਗੱਲਾਂ ਸੁਣ ਕੇ ਐਵੇਂ ਗੱਲਾਂ 'ਚ ਨਹੀਂ ਆਉਣਾ ਆਪਾਂ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਬਚਨ ਸੁਣ ਲਓ ਇੱਕ ਮਿੰਟ ਦਾ, ਫਿਰ ਆਪਾਂ ਪੜ੍ਹਦੇ ਹਾਂ। ਅੰਮ੍ਰਿਤਸਰ ਦਾ ਬੜਾ ਵੱਡਾ ਡਾਕਟਰ ਹੈ, ਡਾਕਟਰ ਰਾਣਾ, ਪਰਮਜੀਤ ਸਿੰਘ ਰਾਣਾ ਉਹਦਾ ਨਾਂ ਹੈ। ਅਜੀਤ ਨਗਰ ਸੁਲਤਾਨਵਿੰਡ ਰੋਡ ਤੇ ਬੜੀ ਵੱਡੀ ਉਹਦੀ ਕਲੀਨਿਕ ਹੈ, ਅਲਟਰਾਸਾਊਂਡ ਵਗੈਰਾ ਕਰਦਾ, ਬਹੁਤ ਵੱਡਾ ਡਾਕਟਰ ਹੈ। ਉਹਨੇ ਇਹ ਮਹਾਂਪੁਰਖਾਂ ਨੂੰ ਬਚਨ ਸੁਣਾਇਆ, ਬਾਬਾ ਦੀਪ ਸਿੰਘ ਦੀਆਂ ਵਡਿਆਈਆਂ ਕਰਦੇ। ਕਹਿੰਦੇ ਉਰੇ ਆਓ ਜਰਾ ਸਾਈਡ ਤੇ। ਜਦੋਂ ਸਾਈਡ ਤੇ ਗਏ ਨਾ, ਸੁਣਿਓ, ਕਹਿੰਦੇ ਬਾਬਾ ਦੀਪ ਸਿੰਘ ਜੀ ਦੀ ਆਹ ਵਡਿਆਈ ਵੀ ਸੰਗਤ 'ਚ ਸੁਣਾ ਦਿਓ ਜੋ ਮੇਰੇ ਨਾਲ ਵਰਤੀ। ਨਹੀਂ ਤੇ ਪੜ੍ਹੇ ਲਿਖੇ ਬੰਦਿਆਂ ਨੂੰ ਸਮਝਾਉਣਾ, ਉਹਨਾਂ ਦੇ ਅੰਦਰ ਗੱਲ ਪਾਉਣੀ ਬੜੀ ਔਖੀ ਹੁੰਦੀ।
ਕਹਿੰਦੇ ਇੱਕ ਬੀਬੀ ਅੰਮ੍ਰਿਤਸਰ ਦੀ, ਉਹਦੇ ਛਾਤੀ ਦੇ ਕੋਲ ਨਾ ਰਸੌਲੀ ਹੋ ਗਈ। ਸੁਣਿਓ ਧਿਆਨ ਨਾਲ। ਕਹਿੰਦੇ ਉਹ ਮੇਰੇ ਕੋਲ ਆਈ, ਮੈਂ ਅਲਟਰਾਸਾਊਂਡ ਵਗੈਰਾ ਕੀਤਾ ਤੇ ਮੈਂ ਇੰਨੀ ਗੱਲ ਕਹੀ ਕਿ ਇਹ ਕਾਫੀ ਕੰਮ ਵਧਿਆ ਪਿਆ ਤੇ 2-3 ਦਿਨਾਂ ਦੇ ਵਿੱਚ ਆਪਰੇਸ਼ਨ ਕਰਨਾ ਪੈਣਾ, ਉਨੀ ਦੇਰ ਤੱਕ ਤੁਸੀਂ ਆ ਦਵਾਈਆਂ ਖਾਓ। ਤੇ ਉਹ ਬੀਬੀ ਬੜੀ ਪਰੇਸ਼ਾਨ ਕਿ ਇਦਾਂ ਡਾਕਟਰ ਨੇ ਆਪਰੇਸ਼ਨ ਕਹਿਤਾ, ਅੰਦਰ ਮੇਰੇ ਰਸੌਲੀ ਹੈ। ਤੇ ਉਹ ਕਿਸੇ ਗੁਰਮੁਖ ਜਨ ਨੂੰ ਮਿਲੀ, ਰੰਗਿਆ ਹੋਇਆਂ ਨੂੰ। ਰੰਗਿਆਂ ਨੇ ਤੇ ਰੰਗ ਹੀ ਲਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਮੇਰੇ ਕੋਲ ਕੋਈ ਆਉਂਦਾ ਜੀ ਪ੍ਰੋਬਲਮ ਫਲਾਣੀ, ਮੈਂ ਉਹ ਕਹਿੰਦਾ ਜਪਜੀ ਸਾਹਿਬ ਪੜੋ, ਸੁਖਮਨੀ ਸਾਹਿਬ ਪੜੋ, ਚੁਪਹਿਰੇ ਕੱਟੋ। ਇੱਕ ਨਕੰਮਾ ਬੰਦਾ ਇਹ ਕਹਿ ਸਕਦਾ ਤੇ ਰੰਗਿਆਂ ਨੇ ਤੇ ਰੰਗ ਹੀ ਲਾਉਣਾ ਹੈ ਜੀ। ਸੁਣਿਓ, ਉਹਨਾਂ ਨੇ ਇੰਨੀ ਗੱਲ ਕਹਿਤੀ। ਕਹਿੰਦੇ ਕਿੰਨਾ ਟਾਈਮ ਹੈ ਆਪਰੇਸ਼ਨ ਵਿੱਚ? ਕਹਿੰਦੇ ਜੀ ਉਹਨੇ ਕਿਹਾ 2-3 ਦਿਨਾਂ ਤੱਕ ਕਰਾਉਣਾ ਹੈ। ਕਹਿੰਦੇ ਇਉਂ ਕਰ ਬੀਬੀ, ਚਾਹੁੰਦੀ ਕੀ ਹੈ? ਕਹਿੰਦੀ ਮੈਂ ਉਹੀ ਚਾਹੁੰਦੀ ਆ ਕਿ ਆਪਰੇਸ਼ਨ ਮੇਰਾ ਠੀਕ ਠਾਕ ਹੋ ਜਾਏ, ਕੋਈ ਪ੍ਰੋਬਲਮ ਨਾ ਆਵੇ। ਕਹਿੰਦੇ ਇਦਾਂ ਕਰਨਾ, ਸ਼ਹੀਦਾਂ ਸਾਹਿਬ ਜਾਣਾ, ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੁਖਮਨੀ ਸਾਹਿਬ ਦੇ ਪਾਠ ਦੀ ਲਾਉਣੀ ਹਾਜ਼ਰੀ, ਜੋਤ ਸਾਹਿਬ ਦੇ ਵਿੱਚ ਨਾ ਬਾਜ਼ਾਰੋਂ ਲਿਜਾ ਕੇ ਘਿਓ ਪਾਉਣਾ ਤੇ ਬਾਅਦ ਵਿੱਚ ਨਾ ਥੋੜਾ ਜਿਹਾ ਘਿਓ, ਚਮਚਾ 2 ਚਮਚੇ ਕੱਢ ਕੇ ਲੈ ਜਾਣਾ ਘਰ। ਘਰ ਇੱਕ ਸੁਖਮਨੀ ਸਾਹਿਬ ਦਾ ਫਿਰ ਪਾਠ ਕਰਨਾ ਤੇ ਜਿੱਥੇ ਉਹ ਰਸੌਲੀ ਕਹੀ ਹੈ ਨਾ ਡਾਕਟਰ ਨੇ, ਉੱਥੇ ਉਹ ਘਿਓ ਜੋਤ ਸਾਹਿਬ ਦਾ ਲਾਉਣਾ ਤੇ ਨਾਲ ਇਹ ਅਰਦਾਸ ਕਰਨੀ ਕਿ ਮਹਾਰਾਜ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘੋ, ਮੇਰਾ ਆਪਰੇਸ਼ਨ ਸਹੀ ਢੰਗ ਨਾਲ ਹੋ ਜੇ, ਠੀਕ ਠਾਕ ਹੋ ਜੇ। ਹੁਣ 2 ਦਿਨ ਬੀਤੇ ਉਹਨੂੰ ਇਦਾਂ ਕਰਦਿਆਂ ਬੀਬੀ ਨੂੰ। ਤੀਜੇ ਦਿਨ ਆਪਰੇਸ਼ਨ ਹੋਣਾ, ਉਹ ਡਾਕਟਰ ਨੂੰ ਜ਼ਰੂਰੀ ਕੰਮ ਪੈ ਗਿਆ, ਉਹ ਇੰਗਲੈਂਡ ਆ ਗਿਆ 10 ਦਿਨਾਂ ਲਈ। ਤੇ ਇੰਨੀ ਗੱਲ ਉਹ ਬੀਬੀ ਨਾਲ ਫੋਨ ਤੇ ਕਰਦਾ, ਕਹਿੰਦਾ ਮੈਂ ਤੈਨੂੰ ਦਵਾਈਆਂ ਦੇ ਦੇਣਾ, ਤੇਰਾ ਰੋਗ ਇਸ ਤੋਂ ਵਧੇਗਾ ਨਹੀਂ। 20,000 ਉਹਨੇ ਐਡਵਾਂਸ ਜਮਾ ਕਰਾਤਾ। ਕਹਿੰਦਾ ਤੇਰਾ ਰੋਗ ਵਧੇਗਾ ਨਹੀਂ, ਆ 10 ਕੁ ਦਿਨ ਤੂੰ ਦਵਾਈ ਖਾ ਤੇ ਆ ਕੇ ਮੈਂ ਆਪਰੇਸ਼ਨ ਕਰਾਂਗਾ, ਮੈਨੂੰ ਐਮਰਜੈਂਸੀ ਜਾਣਾ ਪੈ ਗਿਆ। ਤੋ ਖੈਰ 20,000 ਐਡਵਾਂਸ ਜਮਾ ਵੀ ਹੋ ਗਿਆ। 10 ਦਿਨਾਂ ਲਈ ਡਾਕਟਰ ਬਾਹਰ, ਉਹ ਬੀਬੀ ਨੂੰ 10 ਦਿਨ ਹੋਰ ਮਿਲ ਗਏ। ਉਹ ਅਰਦਾਸਾਂ ਕਰੀ ਜਾਂਦੀ, ਮਹਾਰਾਜ ਮੇਰਾ ਆਪਰੇਸ਼ਨ ਠੀਕ ਠਾਕ ਹੋ ਜੇ, ਮੈਨੂੰ ਬੜਾ ਡਰ ਲੱਗਦਾ ਚੀਰ ਫਾੜ ਤੋਂ, ਇਦਾਂ ਰਸੌਲੀ ਹੈ ਤੇ ਕਿਰਪਾ ਕਰੋ ਸ਼ਹੀਦ ਸਿੰਘੋ, ਬਾਬਾ ਦੀਪ ਸਿੰਘ ਜੀ ਕਿਰਪਾ ਕਰੋ, ਮੇਰਾ ਆਪਰੇਸ਼ਨ ਠੀਕ ਠਾਕ ਹੋ ਜੇ, ਸੁਖਮਨੀ ਸਾਹਿਬ ਕਰਨਾ, ਜੋਤ ਸਾਹਿਬ ਦਾ ਘਿਓ ਲਾਉਣਾ। ਜਦੋਂ ਡਾਕਟਰ ਕੁਝ ਦਿਨਾਂ ਬਾਅਦ ਆਇਆ, ਹੁਣ ਇਹ ਡਾਕਟਰੀ ਲਾਈਨ ਹੈ, ਉਹਨਾਂ ਨੇ ਕੀਤਾ ਕਿ ਫਿਰ ਦੁਬਾਰਾ ਅਲਟਰਾਸਾਊਂਡ ਉਸ ਬੀਬੀ ਦਾ ਕੀਤਾ। ਅਲਟਰਾਸਾਊਂਡ ਕਿ ਹੁਣ ਆਪਰੇਸ਼ਨ ਕਰਨਾ ਹੈ, ਦੁਬਾਰਾ ਅਲਟਰਾਸਾਊਂਡ ਕਰੀਏ, ਕੀ ਪੋਜੀਸ਼ਨ ਹੈ। ਪਹਿਲਾ ਅਲਟਰਾਸਾਊਂਡ ਨਾਲ ਫੜਿਆ, ਦੂਜਾ ਅਲਟਰਾਸਾਊਂਡ ਦੂਜੇ ਖਾਚੇ ਫੜਿਆ ਤੇ ਉਹ ਡਾਕਟਰ ਪਤਾ ਕੀ ਕਹਿੰਦਾ? ਕਹਿੰਦਾ ਬੀਬੀ 10 ਦਿਨ ਇਹ 12 ਦਿਨ ਕੀ ਕੀਤਾ ਈ, ਆ 20,000 ਆਪਣਾ ਵਾਪਸ ਲੈ। ਉਹ ਕਹਿੰਦੀ ਡਾਕਟਰ ਸਾਹਿਬ ਕਿਹੜੀ ਭੁੱਲ ਹੋ ਗਈ, 20,000 ਤੁਸੀਂ ਵਾਪਸ ਦੇ ਰਹੇ, ਮੇਰਾ ਆਪਰੇਸ਼ਨ ਤੇ ਕਰੋ। ਕਹਿੰਦੇ 10-12 ਦਿਨ ਕੀਤਾ ਕੀ? ਕਹਿੰਦੀ ਮੈਂ ਕੁਝ ਹੋਰ ਨਹੀਂ ਕੀਤਾ, ਬਾਬੇ ਸ਼ਹੀਦੀ ਜਾ ਕੇ ਮੈਂ ਹੋਈ ਅਰਦਾਸਾਂ ਕਰਦੀ ਰਹੀਆਂ ਕਿ ਖੰਡੇ ਵਾਲਿਆ ਕਿਰਪਾ ਕਰ, ਮੇਰਾ ਆਪਰੇਸ਼ਨ ਠੀਕ ਠਾਕ ਹੋ ਜੇ, ਮੇਰਾ ਆਪਰੇਸ਼ਨ ਠੀਕ ਠਾਕ ਹੋ ਜੇ, ਮੈਨੂੰ ਇਹ ਚੀਰ ਫਾੜ ਤੋਂ ਬੜਾ ਡਰ ਲੱਗਦਾ, ਮੇਰਾ ਆਪਰੇਸ਼ਨ ਠੀਕ ਠਾਕ ਹੋ ਜੇ। ਤੇ ਉਹ ਡਾਕਟਰ ਪਤਾ ਕੀ ਕਹਿੰਦਾ? ਕਹਿੰਦਾ ਬੀਬੀ ਤੂੰ ਕਹਿੰਦੀ ਸੈਂ ਮੇਰਾ ਆਪਰੇਸ਼ਨ ਠੀਕ ਠਾਕ ਹੋ ਜੇ, ਪਰ ਬਾਬਾ ਦੀਪ ਸਿੰਘ ਤੇਰੇ ਉੱਤੇ ਇੰਨੇ ਤਰੁੱਠ ਗਏ ਨੇ, ਬਾਬਾ ਕਹਿੰਦਾ ਤੇਰਾ ਆਪਰੇਸ਼ਨ ਮੈਂ ਹੋਣ ਹੀ ਨਹੀਂ ਦੇਣਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹ ਕਹਿੰਦੀ ਕੀ ਮਤਲਬ? ਕਹਿੰਦੇ ਪਹਿਲੇ ਐਕਸਰੇ ਦੀ ਆ ਅਲਟਰਾਸਾਊਂਡ ਦੀ ਰਿਪੋਰਟ ਕਹਿ ਰਹੀ ਤੇਰੀ ਛਾਤੀ ਦੇ ਕੋਲ ਰਸੌਲੀ ਹੈ। ਆ ਜਦੋਂ ਦੀ ਤੂੰ ਬਾਣੀ ਪੜ੍ਹਨੀ ਸ਼ੁਰੂ ਕੀਤੀ, ਜੋਤ ਸਾਹਿਬ ਦਾ ਘਿਓ ਲਾਉਣਾ ਸ਼ੁਰੂ ਕੀਤਾ, ਇਹ ਦੂਜਾ ਜਿਹੜਾ ਅਲਟਰਾਸਾਊਂਡ ਕੀਤਾ ਹੈ ਨਾ, ਇਹ ਅਲਟਰਾਸਾਊਂਡ ਦੀ ਰਿਪੋਰਟ ਕਹਿੰਦੀ ਤੇਰੇ ਸਰੀਰ ਵਿੱਚ ਰਸੌਲੀ ਦਾ ਨਾਮੋ ਨਿਸ਼ਾਨ ਹੀ ਕੋਈ ਨਹੀਂ ਹੈ। ਹਾਂਜੀ, ਐਵੇਂ ਵਹਿਮਾਂ ਭਰਮਾਂ ਚ ਨਹੀਂ, ਕਿਸੇ ਦੇ ਮਗਰ ਨਹੀਂ ਲੱਗਣਾ। ਆਪਾਂ ਖੰਡੇ ਵਾਲੇ ਦੇ ਦਰ ਦੇ ਉੱਤੇ ਸ਼ਰਧਾ ਤੇ ਭਾਵਨਾ ਨਾਲ ਆਉਣਾ ਹੈ। ਗੁਰੂ ਰਾਮਦਾਸ ਸਾਹਿਬ ਸੱਚੇ, ਇਹ ਮੇਰਾ ਵਿਸ਼ਵਾਸ ਹੈ, ਕੋਈ ਮੰਨੇ ਨਾ ਮੰਨੇ ਮੈਨੂੰ ਮਤਲਬ ਨਹੀਂ ਉਹਦੇ ਨਾਲ। ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਜਾਓ, ਉੱਥੋਂ ਦੀ ਇੱਕ ਨੁੱਕਰ ਦੇ ਵਿੱਚ ਪਿਆ ਚਰਨ ਧੂੜੀ ਦਾ ਕਿਣਕਾ ਵੀ ਤੁਹਾਡੇ ਲੇਖ ਬਦਲ ਸਕਦਾ ਜੇ, ਏਡੀ ਤਾਕਤ ਹੈ। ਤੇ ਜੋਤ ਨਹੀਂ ਕਿਰਪਾ ਕਰੇਗੀ? ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਵੇਂ ਭਾਈ ਭੁਪਿੰਦਰ ਸਿੰਘ ਦੱਸ ਰਹੇ ਸੀ ਪਹਿਲੇ ਕਿ ਪਾਣੀ ਤੇ ਪਾਣੀ ਹੈ, ਅੰਮ੍ਰਿਤਸਰ ਟੂਟੀਆਂ ਤੋਂ ਲੈ ਕੇ ਅਸੀਂ ਸ਼ਰਧਾ ਨਾਲ ਕਦੀ ਪਾਣੀ ਪੀਤਾ, ਪਰ ਦਰਬਾਰ ਸਾਹਿਬ ਦਾ ਉਹ ਪਾਣੀ ਅਸੀਂ ਪੀਨੇ ਆ, ਸਰੋਵਰ ਦਾ। ਅਸਲੀਅਤ ਵਿੱਚ ਬਾਹਰ ਪਾਣੀ ਹੈ, ਪਰ ਦਰਬਾਰ ਸਾਹਿਬ ਦਾ ਪਾਣੀ ਪਾਣੀ ਨਹੀਂ। ਜਦੋਂ ਉਸ ਪਾਣੀ ਦੇ ਉੱਤੇ ਬਾਣੀ ਦੀ ਵਾਈਬ੍ਰੇਸ਼ਨ ਪਈ, ਉਹ ਪਾਣੀ ਅੰਮ੍ਰਿਤ ਬਣ ਗਿਆ। ਉਹ ਫਿਰ ਦੁੱਖ ਕੱਟਦਾ ਹੈ, ਉਹ ਕਿਰਪਾ ਕਰਦਾ ਹੈ। ਫਿਰ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਕਈ ਵਾਰੀ ਸਾਲ ਬਾਅਦ, 2 ਸਾਲ ਬਾਅਦ, 6 ਮਹੀਨਿਆਂ ਬਾਅਦ ਲੈ ਕੇ ਆਉਂਦੇ ਹੋ ਨਾ ਕੈਨੀਆਂ ਭਰ ਕੇ, ਕਿਉਂ ਲੈ ਕੇ ਆਉਂਦੇ ਹੋ? ਉਹ ਦੁੱਖ ਕੱਟਦਾ ਹੈ,
ਉਹ ਆਮ ਪਾਣੀ ਨਾਲ ਦਰਬਾਰ ਸਾਹਿਬ ਦੇ ਅੰਮ੍ਰਿਤ ਦੀ ਤੁਲਨਾ ਨਹੀਂ ਕਰਨੀ। ਉਹ ਦੁੱਖ ਤਕਲੀਫਾਂ ਕੱਟਦਾ ਹੈ, ਪਤਾ ਨਹੀਂ ਕਿਹੜੇ ਕਿਹੜੇ ਲੇਖ ਕੱਟਦਾ ਸਾਡੇ। ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਅੱਜ ਜੋਤ ਸਾਹਿਬ ਦਾ ਇੱਥੇ ਪ੍ਰਕਾਸ਼ ਹੋਇਆ ਤੇ ਆ ਸ਼ਹੀਦੀ ਪਹਿਰੇ ਦੀਆਂ ਜੋਤਾਂ ਨੇ, ਪਤਾ ਨਹੀਂ ਕਿਹੜੇ ਕਿਹੜੇ ਕਾਰਜ ਜੋਤਾਂ ਨੇ ਸਵਾਰ ਦੇਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਰ ਗੱਲ ਉਹੋ ਹੀ ਏ, ਅਰਦਾਸ ਵਿੱਚ ਢੀਠ ਮੰਗਤੇ ਵਾਲਾ ਗੁਣ ਰੱਖਣਾ ਹੈ। ਢੀਠ ਮੰਗਤੇ ਵਾਲਾ ਕਿਵੇਂ ਦਾ ਗੁਣ ਰੱਖਣਾ? ਪੜਿਓ ਪਿਆਰ ਦੇ ਨਾਲ, ਫਿਰ ਆਪਾਂ ਸਮਾਪਤੀ ਕਰਾਂਗੇ। ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ। ਬੋਲੋ ਸੰਗਤ, ਦਰ ਕਦੇ ਨਾ, ਵਾਹ ਵਾਹ, ਦਰ ਢਾਡੀ ਦਰ ਪ੍ਰਭ ਮੰਗਣਾ, ਢਾਡੀ ਦਰ ਪ੍ਰਭ ਮੰਗਣਾ, ਢਾਡੀ ਦਰ ਪ੍ਰਭ ਮੰਗਣਾ, ਢਾਡੀ ਦਰ ਪ੍ਰਭ ਮੰਗਣਾ। ਦਰ ਕਦੇ ਨਾ ਛੋੜੇ, ਉਹ ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ। ਸਾਰੀ ਸੰਗਤ ਬੋਲੋ ਗੱਜ ਕੇ, ਦਰ ਕਦੇ ਨਾ, ਥੋੜਾ ਉੱਚੀ ਬੋਲੋ, ਉੱਚੀ। ਦਰ ਮਨ ਰਤਨਾ ਗੋਬਿੰਦ ਸੰਗ ਸਚ ਭੋਜਨ ਜੋੜੇ, ਪ੍ਰੀਤ ਲੱਗੀ ਖਰ ਨਾਮ ਸਿਓ ਇਹ ਹਸਤੀ ਕੋਣੇ, ਰਾਜ ਮਿਲਖ ਖੁਸ਼ੀਆਂ ਕਣੀ ਧਿਆਏ ਮੁਖ ਨਾ ਮੋੜੇ, ਨਾਨਕ ਮਨ ਤਨ ਜਾਓ ਇਹੋ ਨਿਤ ਪ੍ਰਭ ਕੋ ਲੋੜੇ। ਦਰ ਕਦੇ ਨਾ ਛੋੜੇ, ਉਹ ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਤਨ ਖੰਡੇ ਵਾਲਿਆ, ਦਰ ਕਦੇ ਨਾ ਛੋੜੇ। ਬੋਲੋ ਸੰਗਤ ਜੀ, ਦਰ ਕਦੇ ਨਾ, ਵਾਵਾ ਦਰ ਕਦੇ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਧੰਨ ਸਿੰਘ ਧੰਨ ਧੰਨ ਜੀ। ਧੰਨ ਧੰਨ ਬਾਬਾ, ਉਹ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਜੀ। ਧੰਨ 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 ਬਾਬਾ, ਬਾਬਾ 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 ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਗੱਜ ਜੀ, ਕੇ। ਧੰਨ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਧੰਨ ਜੀ। ਧੰਨ 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 ਬਾਬਾ 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 ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਧੰਨ ਧੰਨ ਬਾਬਾ ਜੀ, ਧੰਨ ਧੰਨ ਬਾਬਾ ਦੀਪ ਸਿੰਘ 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 ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਗੱਜ ਜੀ, ਕੇ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਉਹ ਸਿੰਘ ਦਰ ਜੀ। ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ। ਜੀ ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ। ਜੀ ਦਰ ਕਦੇ ਨਾ ਛੋੜੇ, ਉਹ ਦਰ ਕਦੇ ਨਾ ਛੋੜੇ। ਬੋਲੇ ਸੋ ਨਿਹਾਲ,
ਧੰਨ ਗੁਰੂ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕੀਰਤਨ ਦੀ ਹੁਣ ਸਮਾਪਤੀ। ਪਠਾਨਕੋਟ ਸ਼ੁਕਰਾਨਾ। ਪਿਤਾ ਜੀ ਗੁਰੂ ਗ੍ਰੰਥ ਸਾਹਿਬ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਮਹਾਂਪੁਰਖਾਂ ਦਾ ਭਾਈ ਸਾਹਿਬ ਜੀ, ਸਾਰੀਆਂ ਰੱਬ ਰੂਪ ਸੰਗਤਾਂ ਦਾ ਜਿਨ੍ਹਾਂ ਨੇ ਬਹਿ ਕੇ ਅਸੀਸਾਂ ਦਿੱਤੀਆਂ। ਬਾਕੀ ਕੀਰਤਨ ਭੇਟ ਜਿੰਨੀ ਮਾਇਆ ਦਿੱਤੀ ਜਾਂ ਦਿੰਦੇ ਸਭ ਨੂੰ ਪਤਾ ਹੈ। ਹਸਪਤਾਲ ਲਈ, ਸਕੂਲ ਲਈ, ਵਿਧਵਾ ਬੀਬੀਆਂ ਲਈ, ਜੀ ਦੇ ਆ ਪ੍ਰਵਾਨ ਪਾਰਕ। ਇਸ ਤੋਂ ਇਲਾਵਾ ਜੋ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਜਿਸ ਟਿਫਨ ਸੇਵਾ ਦੇ ਰਾਹੀਂ ਜੋ ਉਹ ਲੋੜਵੰਦ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਬੱਚਿਆਂ ਨੇ, ਉਹਨਾਂ ਦੇ ਘਰਾਂ ਵਿੱਚ 2 ਵੇਲੇ ਦਾ ਟਿਫਨ 'ਚ ਲੰਗਰ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਪੂ ਦੀਪ ਸਿੰਘ ਦਾ ਤਰਸ ਹੈ, ਜੋ ਬਾਬਾ ਦੀਪ ਸਿੰਘ ਗੁਰਮਤ ਗਿਆਨ ਸੰਗੀਤ ਅਕੈਡਮੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। ਵੈਬਸਾਈਟ 'ਤੇ ਚਲੇ ਜਾਣਾ ਸਾਡੀ ਭਾਈਅਮਨਦੀਪsingh.com। ਕੋਈ ਸਪੇਸ ਨਹੀਂ ਦੇਣੀ, ਭਾਈਅਮਨਦੀਪsingh.com ਵੈਬਸਾਈਟ 'ਤੇ ਜਾ ਕੇ ਸਾਰੀ ਡਿਟੇਲ ਤੁਸੀਂ ਲੈ ਸਕਦੇ ਹੋ। ਕਿਸੇ ਵੀ ਦਿਨ ਚੱਲਦੇ ਹੋਏ ਟਾਈਮ ਦੇ ਵਿੱਚ ਸਵੇਰੇ 8 ਤੋਂ ਲੈ ਕੇ ਸ਼ਾਮੀ 6-7 ਵਜੇ ਤੱਕ ਕਿਸੇ ਨੂੰ ਵੀ ਕਿਸੇ ਵੀ ਦਿਨ ਭੇਜੋ। ਆਪਣੀਆਂ ਅੱਖਾਂ ਨਾਲ ਵੇਖੋ ਕਿੱਥੇ ਕਿੱਥੇ ਤੁਹਾਡੀ ਮਾਇਆ ਲੱਗਦੀ ਹੈ। ਤੁਹਾਨੂੰ ਇੱਕ ਸੰਤੁਸ਼ਟੀ ਮਿਲੇਗੀ, ਇੱਕ ਰਸ ਮਿਲੇਗਾ। ਜੋ ਤੁਸੀਂ ਵੀ ਤਿਲ ਫੁੱਲ ਕਿਰਪਾ ਕੀਤੀ ਹੈ, ਤੁਹਾਡਾ ਕਿਣਕਾ ਕਿਣਕਾ ਹੀ ਲੱਖਾਂ ਕਰੋੜਾਂ ਵਰਗਾ ਹੈ। ਮੇਰੀ ਅੰਦਰੋਂ ਅਰਦਾਸ, ਜਿਨ੍ਹਾਂ ਜਿਨ੍ਹਾਂ ਨੇ ਹਿੱਸਾ ਪਾਇਆ ਜਾਂ ਫੁਰਨੇ ਵੀ ਬਣਾਏ ਨੇ, ਬਾਬਾ ਦੀਪ ਸਿੰਘ ਤੁਹਾਨੂੰ ਸਾਰਿਆਂ ਨੂੰ ਬਰਕਤਾਂ ਪਾਉਣ, ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ। ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ,
ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ
ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਬੇਨਤੀ ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ, ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ। ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ
ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ TV ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ, ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ